ਹੁਣ ਇਹ ਜਿਹੜਾ ਮਾਮਲਾ ਇੰਨਾ ਜ਼ਿਆਦਾ ਪਹਿਲੋਂ ਵਧਿਆ ਬਈ ਮੋਦੀ ਤੰਤਰ ਨੂੰ ਰੱਜ ਕੇ ਬ੍ਰਾਹਮਣਵਾਦੀ ਧਿਰਾਂ ਨੇ ਮਾੜਾ ਚੰਗਾ ਬੋਲਿਆ ਤੇ ਅੱਗਿਓਂ ਮੋਦੀ ਸਾਹਿਬ ਨੇ ਵੀ ਪੁੱਛਾਂ ਚੁਕਾਤੀਆਂ, ਕਹਿੰਦੇ ਵੀ UGC ਕਾਨੂੰਨ 'ਚ ਹੁਣ ਕਿਸੇ ਕਿਸਮ ਦਾ ਕੋਈ ਬਦਲਾਅ ਨਹੀਂ ਹੋਊਗਾ। ਇਹ ਸਾਰਾ ਕੁਝ ਚੱਲ ਰਿਹਾ ਸੀ ਕਿ ਇੱਕਦਮ ਅੱਜ ਖਬਰ ਆ ਗਈ ਕਿ ਸੁਪਰੀਮ ਕੋਰਟ ਨੇ ਜੀ ਰੋਕ ਲਾ। ਮੋਦੀ ਤੰਤਰ ਨੂੰ ਪਹਿਲਾਂ ਹੀ ਪਤਾ ਸੀ ਕਿ ਸਵਰਨ ਬ੍ਰਿਗੇਡ ਇਹ ਤੇ ਪੂਰਾ ਭੜਕੇਗਾ ਤੇ ਇਹਨੂੰ ਦੇਖ ਕੇ, ਇਸ ਭੜਕਾਹਟ ਨੂੰ ਦੇਖ ਕੇ ਜਿਹੜੇ ਦੱਬੇ ਕੁਚਲੇ ਵਰਗ ਨੇ ਉਹ ਕਹਿਣਗੇ ਕਿ ਮੋਦੀ ਤੰਤਰ ਸਾਡੇ ਲਈ ਤਾਂ ਡਟ ਗਿਆ ਜੀ। ਹੁਣ ਅੰਦਰ ਖਾਤੇ ਤਾੜੀ ਮਾਰ ਕੇ ਸਵਰਨ ਵਰਗ ਦੇ ਆਗੂ ਹੱਸਦੇ ਹੋਣੇ ਕਿ ਮੋਦੀ ਤੰਤਰ ਨੇ ਕਿੰਨਾ ਬੇਵਕੂਫ ਬਣਾਇਆ ਦਲਤਾਂ ਨੂੰ। ਓਏ ਅਸੀਂ ਤਾਂ ਮੋਦੀ ਤੰਤਰ ਦੇ ਹਿਸਾਬ ਨਾਲ ਹੀ ਇਹ ਬਿਆਨਬਾਜ਼ੀ ਕਰ ਰਹੇ ਕਿ ਦਲਤਾਂ ਦੇ ਪੱਲੇ ਨਾ ਤਾਂ ਕੁਝ ਪਿਆ UGC ਵਾਲੇ ਮਸਲੇ 'ਚ, ਨਾ ਕੁਝ ਪੈਣਾ ਸੀ। ਇਹ ਕਿਹੋ ਜਿਹਾ ਧਰਮ ਹੈ ਜੇ ਹਿੰਦੂ ਇੱਕ ਧਰਮ ਹੈ? ਇਹ ਕਿਹੋ ਜਿਹੇ ਗ੍ਰੰਥ ਨੇ ਜੇ ਇਹਨਾਂ ਨੂੰ ਗ੍ਰੰਥ ਕਿਹਾ ਜਾਣਾ? ਇਹ ਕਿਹੋ ਜਿਹੇ ਧਰਮੀ ਦੇਵੀ ਪੁਰਸ਼ ਨੇ ਜਿਹੜੇ ਮਨੁੱਖਤਾ ਦੀਆਂ ਵੰਡੀਆਂ ਦੇ, ਡਿਸਕ੍ਰਿਮੀਨੇਸ਼ਨ ਦੇ, ਸ਼ੋਸ਼ਣ ਦੇ, ਜ਼ਬਰ ਦੇ, ਜ਼ੁਲਮ ਦੇ ਹੱਕ 'ਚ ਨੇ। ਤੇ ਇਹ ਜਿਹੜਾ ਆਪਣੇ ਆਪ ਨੂੰ ਵੱਡਾ ਕਹਿਣਾ, ਸਵਰਨ ਮੰਨਣਾ, ਉੱਚਾ ਕਹਿਣਾ, ਦੂਜਿਆਂ ਨੂੰ ਨੀਚਾ ਕਹਿਣਾ, ਇਹ ਕਿਹੋ ਜਿਹੇ ਮਾਨਸਿਕ ਰੋਗੀ ਨੇ। ਉਹ ਜਦੋਂ ਮੈਂ ਭਾਰਤੀ ਦਲਿਤਾਂ ਦੇ ਨਾਲ ਕੁੱਤੇ ਖਾਣੀ ਹੁੰਦੀ ਦੇਖਦਾ, ਕਾਨੂੰਨਾਂ ਦਾ ਬੁਰਾ ਹਾਲ ਹੁੰਦਾ ਦੇਖਦਾ, ਮੈਨੂੰ ਉਦੋਂ ਇਹ ਸਮਝ ਨਹੀਂ ਆਉਂਦੀ ਕਿ ਚਲੋ ਮੰਨ ਲਿਆ ਬੀਤੇ ਦੌਰ 'ਚ ਤੁਹਾਡੇ ਪੁਰਖਿਆਂ ਨੇ ਜੁੱਤੀਆਂ ਖਾਧੀਆਂ ਤੇ ਉਹਨਾਂ ਨੇ ਮਾਰੀਆਂ। ਹੁਣ ਤਾਂ ਤੁਸੀਂ ਸੋਚਣਾ ਕਿ ਛਿੱਤਰ ਖਾਣ ਵਾਲੀ ਕੌਮ ਬਣਨਾ ਕਿ ਛਿੱਤਰ ਮਾਰਨ ਵਾਲੀ ਕੌਮ ਬਣਨਾ। ਕਿਸੇ ਦਾ ਵੀ ਰਾਜ ਭਾਗ ਆ ਜੇ, ਇਹ ਜ਼ੁਲਮ ਸਦੀਆਂ ਤੋਂ ਚੱਲਦਾ ਆ ਰਿਹਾ। ਪਰ ਪਤਾ ਨਹੀਂ ਭਾਰਤ ਦੇ ਦਲਤਾਂ ਨੂੰ ਕੀ ਸੱਪ ਲੜਿਆ ਹੋਇਆ। ਐਡੀ ਮੂਰਖਤਾ! ਹਿੰਦੂ ਬਣ ਜਾਣਗੇ, ਬੋਧੀ ਬਣ ਜਾਣਗੇ, ਈਸਾਈ ਬਣ ਜਾਣਗੇ, ਜ਼ਬਰ ਤੋਂ ਬਚਣ ਲਈ ਕਦੇ ਕਾਨੂੰਨਾਂ ਦਾ ਸਹਾਰਾ ਲੈਣਗੇ, ਪਰ ਇਹ ਨਹੀਂ ਦੇਖਦੇ ਵੀ ਸਾਡੇ ਨਾਲ ਦੇ ਜਿਹੜੇ ਸਿੱਖ ਸੱਜ ਚੁੱਕੇ ਨੇ ਉਹ ਸਰਦਾਰੀਆਂ ਭੋਗਦੇ ਨੇ ਤੇ ਅਸੀਂ ਕਿਉਂ ਹਿੰਦੂ ਪੁਣੇ ਦੀ ਜੂਠ ਚੱਟਦੇ ਫਿਰੀਏ। ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਦੇ ਵਿੱਚ ਲਗਾਤਾਰ ਇਹੋ ਜਿਹੀਆਂ ਖਬਰਾਂ ਆ ਰਹੀਆਂ ਨੇ ਜਿਹੜੀਆਂ 1985 ਤੋਂ 95 ਦੇ ਵਿਚਾਲੇ ਆਮ ਹੁੰਦੀਆਂ ਸੀ। ਹਰ ਰੋਜ਼ ਹੀ ਖਬਰ ਆਉਂਦੀ ਆ ਕਿ ਜੀ ਅਸਲਾ ਫੜ ਲਿਆ, ਬੰਦੇ ਫੜ ਲਏ। ਅੱਜ ਵੀ ਇਹੋ ਜਿਹੀ ਇੱਕ ਵੱਡੀ ਜਿਹੜੀ ਖਬਰ ਆਈ ਆ ਕਿ ਆਹ ਫੜਿਆ, ਉਹ ਫੜਿਆ। ਦੂਜੀ ਗੱਲ ਹੈਗੀ ਆ ਕਿ ਇੱਥੇ ਇਹੋ ਜਿਹੀਆਂ ਅਫਵਾਹਾਂ ਵਾਲੀਆਂ ਖਬਰਾਂ ਬੜੀਆਂ ਆ ਰਹੀਆਂ ਨੇ ਕਿ ਜੀ ਅੱਜ ਸਕੂਲ ਉਡਾ ਦੇਣੇ ਆ, DC ਦਫ਼ਤਰ ਉਡਾ ਦੇਣੇ ਆ। ਤੇ ਅੱਜ ਤਾਂ ਪੰਜਾਬ ਦਾ ਜਿਹੜਾ CM ਹਾਊਸ, ਮਾਫ ਕਰਨਾ, ਸਕੱਤਰੇਤ ਆ, ਜਿੱਥੇ ਸਰਕਾਰ ਸਾਰੀ ਚੱਲਦੀ ਹੈ ਚੰਡੀਗੜ੍ਹ 'ਚ, ਉਹਨੂੰ ਉਡਾਉਣ ਦੀ ਧਮਕੀ ਦਿੱਤੀ ਗਈ ਤੇ ਉਹ ਵਿਹਲਾ ਕਰਾਇਆ ਗਿਆ। ਕੁੱਲ ਮਿਲਾ ਕੇ ਹਰ ਰੋਜ਼ ਹੀ ਹਥਿਆਰ ਫੜਨ ਦੀਆਂ, ਬੰਦੇ ਫੜਨ ਦੀਆਂ ਤੇ ਈਮੇਲ ਜਾਂ ਫੋਨ ਦੇ ਉੱਤੇ ਕਿਸੇ ਇਮਾਰਤ ਨੂੰ ਉਡਾ ਦੇਣ ਦੀ ਧਮਕੀ ਦੇ ਕੇ ਦਹਿਸ਼ਤ ਫੈਲਾਉਣ ਦੀਆਂ ਖਬਰਾਂ, ਇਹ ਸਾਰੀਆਂ ਲਗਾਤਾਰ ਚੱਲ ਰਹੀਆਂ ਨੇ। ਤੇ ਇਸ ਸੰਦਰਭ ਵਿੱਚ ਹੁਣ ਚਰਚਾ ਛਿੜੀ ਹੋਈ ਆ ਕਿ ਜਿਹੜੀ ਗੱਲ ਪਿਛਲੇ ਦਿਨੀ ਸਾਬਕਾ ਕਾਂਗਰਸੀ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਨੇ ਕਹੀ ਸੀ ਕਿ ਮੈਨੂੰ ਉਸ ਮੌਕੇ ਜਦੋਂ ਬਾਦਲ ਦੀ ਸਰਕਾਰ ਬਣਦੀ ਹੈ 97 'ਚ, ਚੋਣਾਂ ਤੋਂ ਪਹਿਲਾਂ ਕੁਛ ਅਧਿਕਾਰੀ ਅਫਸਰ ਮਿਲੇ ਸੀ ਤੇ ਉਹ ਕਹਿੰਦੇ ਜੀ ਅਸੀਂ ਪੰਜਾਬ ਦੇ ਵਿੱਚ ਇਹੋ ਜਿਹਾ ਮਾਹੌਲ ਬਣਾ ਸਕਦੇ ਹਾਂ ਵੀ ਜਿਹਦੇ ਨਾਲ ਤੁਹਾਨੂੰ ਵੋਟਾਂ ਪੈ ਜਾਣਗੀਆਂ, ਕਾਂਗਰਸ ਤੁਸੀਂ ਮੁੱਖ ਮੰਤਰੀ ਬਣ ਜਾਓਗੇ। ਤੇ ਮੈਂ ਕਹਿੰਦੀ ਕਿਹਾ ਵੀ ਮੈਂ ਇਹੋ ਜਿਹਾ ਕੰਮ ਨਹੀਂ ਕਰ ਸਕਦੀ ਤੇ ਮੈਂ ਬੇਸ਼ੱਕ ਦੀ ਹਾਰ ਗਈ, ਪਰ ਮੈਂ ਉਦੋਂ ਉਹਨਾਂ ਦੀ ਪ੍ਰਪੋਜ਼ਲ ਨਹੀਂ ਮੰਨੀ। ਇਸ ਗੱਲ ਤੇ ਹੁਣ ਚਰਚਾ ਹੋਣੀ ਸੁਭਾਵਕ ਆ। ਕਿਹਾ ਜਾ ਰਿਹਾ ਹੈਗਾ ਕਿ ਉਹਨਾਂ ਲੋਕਾਂ ਦੇ, ਉਹਨਾਂ ਅਫਸਰਾਂ ਦੇ ਨਾਂ ਨਸ਼ਰ ਹੋਣੇ ਚਾਹੀਦੇ ਆ। ਇਹ ਵੀ ਗੱਲ ਆਖੀ ਜਾ ਰਹੀ ਆ ਕਿ ਇੱਕ ਵਾਰ ਕਿਸੇ ਅਖਬਾਰ ਦੀ ਖਬਰ ਦੇ ਆਧਾਰ ਤੇ ਕਾਂਗਰਸੀ ਲੀਡਰ ਬਾਜਵਾ, ਪ੍ਰਤਾਪ ਸਿੰਘ ਬਾਜਵਾ, ਉਹ ਕਹਿ ਬੈਠਿਆ ਸੀ ਕਿ 34 ਇੱਥੇ ਬੰਬ ਆ ਗਏ ਆ ਤੇ ਇੰਨੇ ਰਹਿ ਗਏ ਆ। ਉਹ ਗੱਲ ਜੀ ਹੈ ਤਾਂ ਅਖਬਾਰ ਦੀ ਖਬਰ ਸੀ, ਉਹ ਭਾਸਕਰ ਜਾਂ ਦੈਨਿਕ ਜਾਗਰਣ ਹਿੰਦੀ ਦੇ ਕਿਸੇ ਅਖਬਾਰ ਦੀ ਖਬਰ ਦੇ ਆਧਾਰ ਤੇ ਗੱਲ ਕਰ ਬੈਠੇ। ਮੁਕੱਦਮਾ ਦਰਜ ਕੀਤਾ ਗਿਆ, ਕਾਫੀ ਧੂ ਘੜੀਸ ਹੋਈ, 3-4 ਦਿਨ ਵਾਹਵਾ ਡਰਾਮਾ ਚੱਲਿਆ ਤੇ ਹੁਣ ਲੋਕ ਕਹਿ ਰਹੇ ਨੇ ਕਿ ਬੀਬੀ ਰਜਿੰਦਰ ਕੌਰ ਭੱਠਲ ਦੇ ਮਾਮਲੇ 'ਚ ਵੀ ਮੁਕੱਦਮਾ ਦਰਜ ਹੋਣਾ ਚਾਹੀਦਾ। ਉਹਨੂੰ ਸੱਦੋ, ਉਹਨੂੰ ਪੁੱਛੋ
ਵੀ ਉਹ ਭਾਈ ਕਿਹੜੇ ਅਫਸਰ ਸੀ। ਪਰ ਹੁਣ ਕਿਉਂ ਨਹੀਂ ਪਰਚਾ ਦਰਜ ਹੋਇਆ? ਗੱਲ ਪਰਚਾ ਦਰਜ ਕਰਾਉਣ ਦੀ ਵੀ ਨਹੀਂ, ਗੱਲ ਪ੍ਰਤਾਪ ਸਿੰਘ ਬਾਜਵੇ ਦੀ ਵੀ ਨਹੀਂ, ਗੱਲ ਇਹਨਾਂ ਘਟਨਾਵਾਂ ਦੇ ਖਬਰ ਆ ਜਿਹੜੀ ਉਹਦੇ ਪਿਛਲੀ ਖਬਰ ਨੂੰ ਫੜਨ ਦੀ ਆ ਕਿ ਇਹ ਸੱਚਾਈ ਆ ਕਿ ਜਦੋਂ ਦਹਿਸ਼ਤ ਦਾ ਮਾਹੌਲ ਹੁੰਦਾ ਉਦੋਂ ਕਈ ਵਾਰ ਬੰਦਾ ਸਹੀ ਫੈਸਲਾ ਵੋਟ ਪਾਉਣ ਮੌਕੇ ਖਾਸ ਤੌਰ ਤੇ ਨਹੀਂ ਲੈ ਸਕਦਾ, ਇਮੋਸ਼ਨਲ ਹੋ ਜਾਂਦਾ, ਭਾਵਨਾ ਦੇ ਵੇਗ 'ਚ ਬਹਿ ਜਾਂਦਾ। ਇਹੀ ਅਗਲੇ ਚਾਹੁੰਦੇ ਹੁੰਦੇ ਆ। ਕੋਈ ਵੀ ਕਾਰਨ ਬਣਾਇਆ ਜਾਵੇ ਕਿ ਲੋਕ ਆਪਦੀ ਸੋਚ ਦੀ ਸ਼ਕਤੀ ਆ ਜਿਹੜੀ ਉਹ ਤੋਂ ਵਿਰਵੇ ਹੋ ਜਾਣ, ਵਾਂਝੇ ਹੋ ਜਾਣ। ਸੋ ਜਿਹੜਾ ਬੀਬੀ ਰਜਿੰਦਰ ਕੌਰ ਭੱਠਲ ਨੇ ਕਿਹਾ ਕਿ ਉਦੋਂ ਅਫਸਰਾਂ ਦਾ ਕੋਈ ਬ੍ਰਿਗੇਡ ਕਹਿ ਰਿਹਾ ਸੀ, ਕੀ ਪਤਾ ਜਿਹੜੀ ਮੌੜ ਬੰਬ ਧਮਾਕਾ ਹੋਇਆ ਸੀ ਵੋਟਾਂ ਤੋਂ ਪਹਿਲਾਂ ਉਹ ਵੀ ਕਿਸੇ ਇਹੋ ਜਿਹੀ ਖੇਡ ਚੋਂ ਨਿਕਲਿਆ ਹੋਵੇ। ਭਾਵੇਂ ਬਾਅਦ ਵਿੱਚ ਉਸ ਦੀ ਜਾਂਚ ਦੌਰਾਨ ਪਤਾ ਲੱਗਿਆ ਕਿ ਡੇਰੇ ਸਰਸੇ ਨਾਲ ਤਾਰਾਂ ਜੁੜਦੀਆਂ ਨੇ ਉਸ ਬੰਬ ਧਮਾਕੇ ਦੀਆਂ, ਤੇ ਡੇਰੇ ਸਰਸੇ ਦੇ ਮੁਖੀ ਦਾ ਕੁੜਮ ਜਿਹੜਾ ਹਰਮਿੰਦਰ ਜੱਸੀ, ਉਹਦਾ ਉਹ ਇਲਾਕਾ ਸੀ। ਸੋ ਕੁੱਲ ਮਿਲਾ ਕੇ ਮੌੜ ਬੰਬ ਧਮਾਕੇ ਦੀ ਜਾਂਚ ਅੱਜ ਤੱਕ ਰੁਕੀ ਹੋਈ ਹੈ। ਕਿਉਂ ਨਹੀਂ ਅੱਗੇ ਜਾਂਚ ਤੁਰਦੀ? ਕੀ ਦਿੱਲੀ ਦਰਬਾਰ ਨੂੰ, ਪੰਜਾਬ ਸਰਕਾਰ ਨੂੰ, ਮੁਲਕ ਦੀਆਂ ਏਜੰਸੀਆਂ ਨੂੰ ਕੋਈ ਫਿਕਰ ਨਹੀਂ ਕਿ ਉਹ ਬੰਦੇ ਫੜਨੇ ਚਾਹੀਦੇ ਆ ਜਿਹੜੇ ਐਡਾ ਬੰਬ ਚਲਾ ਕੇ 5-6 ਬੱਚੇ ਮਾਰ ਗਏ, ਕਿੰਨਾ ਨੁਕਸਾਨ ਹੋਇਆ ਵੋਟਾਂ ਵਾਲੇ ਦਿਨਾਂ 'ਚ? ਕੀ ਉਹ ਬੰਬ ਧਮਾਕਾ ਕਰਨ ਵਾਲੇ ਇੰਨੇ ਵਧੀਆ ਬੰਦੇ ਲੱਗਦੇ ਆ ਸਿਸਟਮ ਨੂੰ ਕਿ ਉਹਨਾਂ ਨੂੰ ਫੜਿਆ ਨਹੀਂ ਜਾਣਾ ਚਾਹੀਦਾ? ਉਹਨਾਂ ਨੂੰ ਤਾਂ ਫ੍ਰੀ ਹੈਂਡ ਮਿਲਣਾ ਚਾਹੀਦਾ ਵੀ ਜਦੋਂ ਜੀ ਕਰਦਾ ਕਦੇ ਹੋਰ ਵੀ ਇਹੋ ਜਿਹੀ ਲੋੜ ਪੈ ਸਕਦੀ ਆ ਬੰਬ ਚਲਾਉਣ ਦੀ, ਬੰਦੇ ਮਾਰਨ ਦੀ। ਇਹੋ ਜਿਹੀ ਕਰਤੂਤ ਤਾਂ ਫਿਰ ਕੋਈ ਕੈਟ ਟੋਲਾ ਹੀ ਕਰ ਸਕਦਾ। ਸੋ ਕੁੱਲ ਮਿਲਾ ਕੇ ਜਿਹੜੀ ਗੱਲ ਬੀਬੀ ਰਜਿੰਦਰ ਕੌਰ ਭੱਠਲ ਨੇ ਆਖੀ ਆ, ਜਿਹੜੀ ਗੱਲ ਉਹ ਪੁਲਸੀਆਂ ਨੇ ਬੀਬੀ ਰਜਿੰਦਰ ਕੌਰ ਭੱਠਲ ਨੂੰ ਆਖੀ ਸੀ, ਉਹਦਾ ਭਾਵ ਅਰਥ ਫਿਰ ਸਪਸ਼ਟ ਵਾ ਕਿ ਪੰਜਾਬ ਸਰਕਾਰ ਨੇ, ਪੁਲਿਸ ਅਫਸਰਾਂ ਨੇ ਜਿਹੜੇ ਕੈਟ ਟੋਲੇ ਭਰਤੀ ਕੀਤੇ ਹੋਏ ਸੀ ਉਹ ਅੱਜ ਵੀ ਬਰਕਰਾਰ ਨੇ ਤੇ ਮਨ ਭਾਉਂਦੀਆਂ ਵਾਰਦਾਤਾਂ ਉਹਨਾਂ ਤੋਂ ਕਰਵਾ ਸਕਦੇ ਆ ਸਿਸਟਮ ਵਾਲੇ। ਇਹੋ ਜਿਹੀਆਂ ਗੱਲਾਂ ਬਾਰੇ ਸਾਡੀ ਕੌਮ ਨੂੰ ਕੋਈ ਭੁਲੇਖਾ ਨਹੀਂ। ਕਿਵੇਂ ਖਾੜਕੂ ਲਹਿਰ ਦੌਰਾਨ ਕੈਟਾਂ ਟੌਟਾਂ ਨੇ ਇੱਥੇ ਉਹ ਸਾਰਾ ਕੁਝ ਕੀਤਾ ਜਿਹਦੇ ਨਾਲ ਸਿੱਖ ਸੰਘਰਸ਼ ਦੇ ਉਲਟ ਮਾਹੌਲ ਬਣੇ ਤੇ ਲੋਕ ਕਹਿਣ ਕਿ ਖਾੜਕੂ ਤਾਂ ਬੜੇ ਮਾੜੇ। ਇਸ ਵਹਿਣ ਵਿੱਚ ਬਹਿ ਕੇ ਸਾਡੀ ਕੌਮ ਦੇ ਵਿੱਚ ਵੀ ਬਹੁਤ ਸਾਰੇ ਲੋਕਾਂ ਨੂੰ ਇਹ ਬਿਮਾਰੀ ਪਈ ਹੋਈ ਆ। ਅੱਜ ਵੀ ਉਹ ਕਹੀ ਜਾਣਗੇ ਕਿ ਖਾੜਕੂ ਬੜੇ ਗਲਤ ਹੋ ਗਏ ਸੀ, ਖਾੜਕੂ ਐਂ ਹੋ ਗਏ ਸੀ, ਖਾੜਕੂ ਆਉਂ ਹੋ ਗਏ ਸੀ। ਭਾਵੇਂ ਉਹਨਾਂ ਨੂੰ ਸਾਫ਼ ਤੌਰ ਤੇ ਪਤਾ ਵੀ ਪੈਂਕੀ ਵਰਗੇ ਕੈਟ ਜਾਂ ਹੋਰ ਬਹੁਤ ਸਾਰੀਆਂ ਗੱਲਾਂ ਨੰਗੀਆਂ ਹੋ ਚੁੱਕੀਆਂ ਨੇ ਕਿ ਉਦੋਂ ਚਿੱਟੇ ਕੁੜਤੇ ਪਜਾਮੇ ਤੇ ਪੀਲੇ ਪਰਨੇ ਬੰਨ੍ਹ ਕੇ ਥਾਣਿਆਂ ਦੇ ਵਿੱਚੋਂ ਕਿਵੇਂ ਲੋਕ ਨਿਕਲਦੇ ਸੀ ਤੇ ਕੀ ਕੁਝ ਕਰਦੇ ਸੀ, ਅੱਜ ਸਾਰਾ ਕੁਝ ਨੰਗਾ ਹੋਇਆ। ਪਰ ਫਿਰ ਵੀ ਉਹ ਕਹਿੰਦੇ ਆ ਜੀ ਖਾੜਕੂ ਲਹਿਰ, ਕਿਉਂਕਿ ਅਸਲ ਵਿੱਚ ਜਿਹੜੇ ਬੰਦਿਆਂ ਦੀ ਉਦੋਂ ਕੋਈ ਸੱਦ ਪੁੱਛ ਨਹੀਂ ਸੀ, ਜਿਹੜੇ ਖਾੜਕੂ ਲਹਿਰ ਦੇ ਦਿਨਾਂ ਵਿੱਚ ਖੂੰਜੇ ਲੱਗੇ ਰਹੇ, ਉਹਨਾਂ ਨੂੰ ਬੜੀ ਤਕਲੀਫ ਆ ਵੀ ਕਿਤੇ ਦੁਬਾਰਾ ਨਾ ਉਹੋ ਜਿਹਾ ਮਾਹੌਲ ਆ ਜੇ। ਸੱਚਾਈ ਇਹ ਆ ਤੇ ਇਹ ਸੱਚਾਈ ਨੂੰ ਕੋਈ ਅੱਜ ਮੰਨ ਲਵੇ, ਘੱਟ ਕੱਲ ਮੰਨ ਲਵੇ, ਮੰਨਣਾ ਇਹੀ ਪੈਣਾ ਕਿ ਖਾੜਕੂ ਹੀ ਹਨ ਪੰਜਾਬ ਦੇ ਅਸਲ ਵਾਰਸ, ਪੰਥ ਦੇ ਅਸਲ ਵਾਰਸ। ਜਿਹੜੇ ਪੋਲੀਟੀਕਲ ਸਿਆਸੀ ਓਵਰਗਰਾਉਂਡ ਜਾਂ ਕਿਸੇ ਹੋਰ ਤਰੀਕੇ ਦੀ ਸਿਆਸਤ ਕਰਨ ਵਾਲੇ ਸਿਆਸੀ ਸਿੱਖ ਹੁੰਦੇ ਆ, ਉਹਨਾਂ ਦੇ ਸਰੋਕਾਰ ਕੁਝ ਹੋਰ ਹੁੰਦੇ ਆ। ਜਦੋਂ ਬੁਰਕੀ ਮਿਲ ਜਾਂਦੀ ਹੈ ਉਹ ਬੰਦਾ ਟਿਕ ਜਾਂਦਾ। ਜਿਹਦੀ ਜੇ ਕਿਸੇ ਨੂੰ ਕਹੀਏ ਵੀ ਗੋਲ ਚੀਜ਼ ਬਾਰੇ ਸੋਚ, ਉਹ ਕਵੇ ਰੋਟੀ, ਜਿੱਦਣ ਰੋਟੀ ਮਿਲ ਗਈ ਟਿਕ ਜੂ। ਪਰ ਜੇ ਕੋਈ ਸੋਚੇ ਤੇ ਕਵੇ ਚੰਦ, ਚੰਦ ਮਿਲਦਾ ਨਹੀਂ, ਫਿਰ ਲੜਾਈ ਵੱਡੀ ਹੋ ਜਾਂਦੀ। ਸੋ ਜਿਹੜੇ ਲੋਕਾਂ ਦੀ ਲੜਾਈ ਰੋਟੀ ਕੱਪੜਾ ਔਰ ਮਕਾਨ ਵਾਲੀ ਹੁੰਦੀ ਆ, ਉਹ ਓਵਰਗਰਾਉਂਡ ਅੰਡਰਗਰਾਉਂਡ ਜਿੱਥੇ ਮਰਜੀ ਹੋਣ ਉਹ ਖਤਾ ਹੀ ਖਾਂਦੇ ਆ ਤੇ ਆਪਦੀ ਕੌਮ ਨੂੰ ਵੀ ਧੋਖਾ ਦੇ ਸਕਦੇ। ਪਰ ਖਾੜਕੂ ਲਹਿਰ ਦਾ ਇੱਕ ਬੜਾ ਵੱਡਾ ਪੱਖ ਹੁੰਦਾ, ਜਿਵੇਂ ਖਾੜਕੂ ਲਹਿਰ ਦਾ ਭਾਵ ਇਹ ਨਹੀਂ ਹੁੰਦਾ ਵੀ ਹੱਥ 'ਚ ਅਸਾਲਟ ਫੜ ਲਈ ਜਾਂ ਪਿਸਤੌਲ ਚੱਕ ਲਿਆ ਤੇ ਬੰਦੇ ਮਾਰੀ ਗਏ, ਇਹ ਨਹੀਂ ਹੁੰਦਾ। ਖਾੜਕੂ ਦਾ ਮਤਲਬ ਹੁੰਦਾ ਗੁਰੂ ਸਾਹਿਬਾਨ ਦੀ ਸੋਚ ਨੂੰ ਸਮਰਪਿਤ ਉਹ ਗੁਰਸਿੱਖ ਪਿਆਰਾ ਜਿਹੜਾ ਬਾਣੀ ਤੇ ਬਾਣੇ ਦਾ ਧਾਰਨੀ ਆ, ਜਿਹੜਾ ਮਜ਼ਲੂਮ ਦੇ ਉੱਤੇ ਕਦੇ ਵੀ ਵਾਰ ਨਹੀਂ ਕਰਦਾ, ਪਰ ਜਾਬਰ ਨੂੰ ਸੋਧਣ ਮੌਕੇ, ਬੇਰਹਿਮ ਬੇਕਿਰਕ ਹੋਣ ਮੌਕੇ ਵੀ ਉਹਦੇ ਕੋਲ ਇਨਸਾਫ ਦਾ ਤਰਾਜੂ ਹੁੰਦਾ।
ਇਸ ਦੌਰ ਦੇ ਵਿੱਚ ਬਹੁਤ ਕੁਝ ਇਹੋ ਜਿਹਾ ਵਾਪਰਿਆ ਜਿਹੜਾ ਅੱਜ ਦੇ ਇਤਿਹਾਸ ਦੇ ਵਿੱਚ ਵੀ ਲੋਕਾਂ ਦੇ ਲੂੰ ਕੰਡੇ ਖੜੇ ਕਰ ਦਿੰਦਾ ਵੀ ਆ ਵੀ ਆ ਪੱਖਵਾਸ ਜੁਝਾਰੂ ਸਿੰਘਾਂ ਦਾ। ਜਿਹੜਾ ਬੰਦਾ ਮਰਨ ਮਾਰਨ ਮਿੱਥ ਕੇ ਕੌਮ ਦੀ ਲੜਾਈ ਦੇ ਵਿੱਚ ਸ਼ਾਮਲ ਹੋਇਆ ਹੈ, ਉਹਨੂੰ ਕਿਹੜਾ ਇਹ ਆ ਵੀ ਅਸੀਂ ਘਰੇ ਜਾਣਾ ਤੇ ਨਿਆਣਿਆਂ ਨੂੰ ਜਾਂ ਘਰ ਵਾਲੀਆਂ ਨੂੰ ਸੋਨੇ ਚਾਂਦੀ ਨਾਲ ਰਜਾਉਣਾ। ਉਹਨਾਂ ਨੂੰ ਕਿਹੜਾ ਇਹ ਆ ਫਿਕਰ ਕਿ ਬਾਪੂ ਦੀ ਗਹਿਣੇ ਪਈ ਪੈਲੀ ਛਡਾਉਣੀ ਹੈ। ਉਹਦਾ ਤਾਂ ਇੱਕੋ ਇੱਕ ਹੁੰਦਾ ਕਿ ਜਿਉਂਦੇ ਜੀ ਆਖਰੀ ਸਾਹ ਲੈਣ ਤੋਂ ਪਹਿਲਾਂ ਆਖਰੀ ਗੋਲੀ ਤੱਕ ਕੌਮ ਦੀ ਚੜ੍ਹਦੀ ਕਲਾ ਲਈ ਕੁਛ ਕਰ ਜਾਈਏ। ਮਰ ਤਾਂ ਜਾਣਾ ਹੀ ਆ, ਮਰਨ ਤੋਂ ਪਹਿਲਾਂ ਕੌਮ ਦਾ ਕੁਛ ਸਾਡੇ ਹੱਥੋਂ ਸੱਚੇ ਪਾਤਸ਼ਾਹ ਸੇਵਾ ਲੈ ਲੈਣ। ਉਹ ਸੇਵਾਦਾਰ ਬਣ ਕੇ ਕੌਮ ਦੇ ਮੈਦਾਨ ਵਿੱਚ ਆਉਣ ਵਾਲੇ ਸੂਰਮੇ। ਤੇ ਅੱਜ ਲੰਡੀ ਬੁੱਚੀ ਉੱਠ ਕੇ ਉਹ ਬੜੇ ਗਲਤ ਸੀ, ਉਹਨੇ ਫਲਾਨਾ ਐ ਕਰਤਾ ਸੀ। ਸਭ ਤੋਂ ਭੈੜੀ ਗੱਲ ਇਹ ਕਿ ਸੋਸ਼ਲ ਮੀਡੀਆ ਦੇ ਉੱਤੇ ਇੱਕ ਇਹੋ ਜਿਹੀ ਜਮਾਤ ਪੈਦਾ ਹੋ ਗਈ ਜਿਨ੍ਹਾਂ ਦੀ ਉਦੋਂ ਤਾਂ ਕਿਸੇ ਨੇ ਜਿਵੇਂ ਕਹਿੰਦੇ ਆ ਵੀ ਪਛਾਣ ਨਹੀਂ ਕੱਢੀ ਵੀ ਇਹ ਕੌਣ ਆ ਤੇ ਕੀ ਆ। ਅੱਜ ਉਹ ਫੁਕਰੀਆਂ ਮਾਰੀ ਜਾਂਦੇ ਆ ਅਸੀਂ ਨਾਲ ਹੀ ਹੁੰਦੇ ਸੀ, ਸਾਡੇ ਅਸੀਂ ਐਂ ਕੀਤਾ। ਸੱਚਾਈ ਬਿਲਕੁਲ ਇਦੋਂ ਉਲਟ ਸੀ। ਜਿਹੜੇ ਇਸ ਸੰਘਰਸ਼ ਵਿੱਚ ਹਿੱਸਾ ਬਣੇ ਸਿੰਘ, ਉਹਨਾਂ ਨੇ ਆਪਣਾ ਜੀਵਨ ਧਰਮ ਹੇਤ ਸੀਸ ਵਾਰਨ ਵਾਲੀ ਜਿਹੜੀ ਲਾਈਨ ਆ ਨਾ ਅਰਦਾਸ ਦੇ ਵਿੱਚ, ਉਸ ਲਾਈਨ ਨੂੰ ਸਮਰਪਿਤ ਕਰਤਾ ਸੀ ਕਿ ਅਸੀਂ ਹੁਣ ਕੌਮ ਦੇ ਹੋ ਗਏ ਤੇ ਸਾਡੇ ਸਿਰ ਜ਼ਿੰਮੇਵਾਰੀ ਆ ਤੇ ਕੌਮ ਸਾਡੇ ਲਈ ਅਰਦਾਸ ਕਰੇ। ਉਦੋਂ ਕਈ ਵਾਰ ਜਜ਼ਬੇ ਦੇ ਤਹਿਤ ਕਈ ਨੌਜਵਾਨ ਜਦੋਂ ਨੇੜੇ ਆਉਂਦੇ ਸੀ ਤਾਂ ਵੱਡੇ ਵੀਰ ਬਣ ਕੇ ਸਮਝਾਉਂਦੇ ਹੁੰਦੇ ਸੀ ਇਹ ਰਾਹ ਇਹਦਾ ਭਾਰ ਚੱਕਣਾ ਬੜਾ ਔਖਾ। ਅਰਦਾਸ ਕਰਿਆ ਕਰ ਸੱਚੇ ਪਾਤਸ਼ਾਹ ਤੇਰੇ ਤੋਂ ਸੇਵਾ ਲੈ ਲੈਣ, ਅਜੇ ਹੋਰ ਮਿਹਨਤ ਕਰ। ਜਿਵੇਂ ਫੌਜ ਵਿੱਚ ਜਾਂ ਪੁਲਿਸ 'ਚ ਭਰਤੀ ਹੋਣ ਲਈ ਵੀ ਸ਼ਰਤਾਂ ਨੇ ਨਾ, ਇੱਧਰ ਵੀ ਸ਼ਰਤਾਂ ਹੁੰਦੀਆਂ ਸੀ। ਉਹ ਇੰਨਾ ਕਹਿਰ ਨਾ ਢਾਓ ਕਿ ਆਪਣੀ ਕੌਮ ਦੇ ਲਈ ਮਰਨ ਮਾਰਨ ਵਾਲੇ ਉਹਨਾਂ ਯੋਧਿਆਂ ਸੂਰਬੀਰ ਜੇ ਉਹਨਾਂ ਦੇ ਵਰਗੇ ਨਹੀਂ ਬਣ ਸਕਦੇ ਫਿਰ ਉਹ ਕੰਮ ਨਾ ਕਰੋ ਵੀ ਆਪ ਕਿਸੇ ਜਹੀ ਨਾ ਤੇ ਗੱਲ ਕਰਨੋਂ ਰਹੀ। ਅੱਜ ਉਸ ਲਹਿਰ ਨੂੰ ਬਦਨਾਮ ਕਰਨ ਲਈ ਇੰਡੀਅਨ ਸਟੇਟ ਵੱਲੋਂ ਗੁੰਡੇ ਬਦਮਾਸ਼ ਤੇ ਮਾੜੇ ਅਨਸਰਾਂ ਦੇ ਰਾਹੀਂ ਉਹ ਸਾਰਾ ਕੁਝ ਕਰਵਾਇਆ ਜਾ ਰਿਹਾ ਜਿਹਦੇ ਨਾਲ ਲੋਕ ਕਹਿਣ ਕਿ ਜੀ ਉਹ ਬਹੁਤ ਮਾੜੇ ਸੀ, ਬਹੁਤ ਗਲਤ ਸੀ ਖਾੜਕੂ। ਖੈਰ, ਜਿਹੜਾ ਇਹ ਬੀਬੀ ਰਜਿੰਦਰ ਕੌਰ ਭੱਠਲ ਵਾਲਾ ਮਸਲਾ ਇਹ ਹੁਣ ਕਾਫੀ ਤਿੱਖਾ ਹੁੰਦਾ ਜਾ ਰਿਹਾ। ਪਰ ਮੈਨੂੰ ਇਹਦੇ ਵਿੱਚੋਂ ਇੱਕ ਗੱਲ ਹੋਰ ਜਿਹੜੀ ਦੇਖਣ ਨੂੰ ਮਿਲ ਰਹੀ ਆ, ਬਹੁਤੇ ਜਿਹੜੇ ਪੁਰਾਣੀ ਉਮਰ ਦੇ ਵੱਡੀ ਉਮਰ ਦੇ ਨੇ ਲੋਕ, ਉਹਨਾਂ ਨੂੰ ਤਾਂ ਇਉਂ ਲੱਗਦਾ ਵੀ ਜਿਵੇਂ ਬੀਬੀ ਰਜਿੰਦਰ ਕੌਰ ਭੱਠਲ ਨੇ ਇਹ ਚੇਤੇ ਕਰਾਇਆ ਹੋਵੇ ਵੀ ਮੈਂ ਮਰੀ ਨਹੀਂ ਹੈਗੀ, ਮੈਂ ਹੈਗੀ ਆ ਹਜੇ। ਕਿਉਂਕਿ ਹੌਲਾ ਰੌਲਾ ਜਿਹਾ ਪੈ ਗਿਆ, ਹੁਣ ਸਾਰਿਆਂ ਨੂੰ ਹੀ ਪਤਾ ਬੀਬੀ ਰਜਿੰਦਰ ਕੌਰ ਭੱਠਲ ਚਾਹੁੰਦੀ ਹੈ। ਨਹੀਂ ਤਾਂ ਉਹਦਾ ਕੋਈ ਚੇਤਾ ਹੀ ਨਹੀਂ ਸੀ ਕਿਸੇ ਨੂੰ ਵੀ ਉਹ ਕਾਂਗਰਸ ਦੀ ਮੁੱਖ ਮੰਤਰੀ ਰਹੀ ਆ ਤੇ ਹੁੰਦੀ ਸੀ। ਤੇ ਜਿਹੜੀ ਨਵੀਂ ਪੀੜ੍ਹੀ ਆ ਸੋਸ਼ਲ ਮੀਡੀਆ ਵਾਲੀ, ਜਿਹੜੇ ਵਿਚਾਰੇ 30 ਸਾਲ ਦੇ ਬੱਚੇ, ਉਹਨਾਂ ਨੂੰ ਇਹ ਪਤਾ ਲੱਗਿਆ, ਉਹ ਬੜੇ ਹੈਰਾਨ ਨੇ ਵੀ ਇਹ ਮੁੱਖ ਮੰਤਰੀ ਰਹੀ ਆ। ਇੱਕ ਤਾਂ ਬੀਬੀ ਰਜਿੰਦਰ ਕੌਰ ਭੱਠਲ ਨੂੰ ਟਾਈਮ ਥੋੜਾ ਜਿਹਾ ਮਿਲਿਆ ਸੀ, ਦੂਜਾ ਇਹ ਆ ਕਿ ਜੋ ਕੁਝ ਉਦੋਂ ਬਾਅਦ ਚ ਵਾਪਰ ਚੁੱਕਿਆ ਤੇ ਇਹਨਾਂ ਦੀ ਅਜੇ ਉਮਰ ਤੇ ਤਜਰਬਾ ਵਿਚਾਰਾਂ ਦਾ ਓਡਾ ਹੈ ਨਹੀਂ, ਸੋਸ਼ਲ ਮੀਡੀਆ ਰੱਜ ਕੇ ਵਰਤਦੇ ਆ। ਇਹਨਾਂ ਚੋਂ ਬਹੁਤੇ ਜਿਹੜੇ ਸਾਡੇ ਬੱਚੇ ਨੇ ਉਹ ਬੜੇ ਹੈਰਾਨ ਨੇ ਕਿ ਬੀਬੀ ਰਜਿੰਦਰ ਕੌਰ ਭੱਠਲ ਪੰਜਾਬ ਦੀ ਮੁੱਖ ਮੰਤਰੀ ਹੁੰਦੀ ਸੀ। ਸੋ ਇਸ ਰੌਲੇ ਗੌਲੇ ਨੇ ਇਹ ਦੋ ਕੰਮ ਕੀਤੇ ਆ। ਇੱਕ ਤਾਂ ਬੀਬੀ ਦੇ ਜਿਉਂਦੇ ਹੋਣ ਦਾ ਸਬੂਤ ਦੇਤਾ, ਦੂਜਾ ਇਹ ਕਿ ਲੋਕਾਂ ਨੂੰ, ਨਵੀਂ ਪੀੜ੍ਹੀ ਵਾਲਿਆਂ ਨੂੰ ਪਤਾ ਲੱਗ ਗਿਆ ਕਿ ਇਹ ਮੁੱਖ ਮੰਤਰੀ ਹੁੰਦੀ ਸੀ। ਮੈਨੂੰ ਲੱਗਦਾ ਕਿਸੇ ਨੇ ਅਡਵਾਨੀ ਨੂੰ ਵੀ ਸਲਾਹ ਦੇਣੀ ਆ ਜਾ ਕੇ ਹੁਣ ਕਿ ਬੀਬੀ ਰਜਿੰਦਰ ਕੌਰ ਭੱਠਲ ਦਾ ਲੋਕਾਂ ਨੂੰ ਹੁਣ ਪਤਾ ਲੱਗਿਆ। ਤੁਹਾਡੇ ਬਾਰੇ ਵੀ ਅਡਵਾਨੀ ਜੀ ਸ਼ਾਇਦ ਲੋਕ ਸਮਝਦੇ ਹੋਣ ਵੀ ਮਰ ਮੁਰ ਗਿਆ ਹੋਣਾ, ਕੋਈ ਪੁੱਠਾ ਸਿੱਧਾ ਬਿਆਨ ਦੇਵੋ, ਰੰਡੀ ਰੋਣਾ ਪਵੇ ਤੇ ਲੋਕਾਂ ਨੂੰ ਪਤਾ ਲੱਗੇ ਕਿ ਤੁਸੀਂ ਜਿਉਂਦੇ। ਚਲੋ ਜੀ, ਪਾਵਨ ਸਰੂਪਾਂ ਦਾ ਮਸਲਾ ਬੜਾ ਪਿਛਲੇ ਮਹੀਨੇ ਹਾਈਪ ਤੇ ਗਿਆ, ਬੜਾ ਸਿਖਰ ਤੇ ਗਿਆ। ਦੋ ਵੱਡੀਆਂ ਮੇਨ ਗ੍ਰਿਫਤਾਰੀਆਂ ਵੀ ਹੋਈਆਂ ਜਿਨ੍ਹਾਂ ਦੇ ਉੱਤੇ ਜਿਹੜੀ ਜਾਂਚ ਅਕਾਲ ਤਖਤ ਸਾਹਿਬ ਤੋਂ ਕਰਵਾਈ ਗਈ, ਉਹਨਾਂ ਦੀ ਲਿਸਟ ਵਿੱਚੋਂ ਦੋ ਵੱਡੇ ਮੁਜਰਮ, ਵੱਡੇ ਦੋਸ਼ੀ, ਉਹਨਾਂ ਨੂੰ ਫੜ ਵੀ ਲਿਆ। ਫੇਰ ਪੈ ਗਿਆ ਰੌਲਾ ਜਦੋਂ ਭਗਵੰਤ ਮਾਨ ਨੇ ਮਾਘੀ ਜਿਹੜੀ ਮੁਕਤਸਰ ਵਾਲੀ ਸਟੇ ਸੀ ਉੱਥੇ ਝੂਠ ਬੋਲਿਆ ਕਿ ਅਸੀਂ ਜੀ ਉੱਥੋਂ, ਉਹੋ ਜਿਹੀ ਕੋਈ ਗੱਲ ਨਿਕਲੀ ਨਹੀਂ। ਉਦੋਂ ਬਾਅਦ ਸਰਕਾਰ ਨੂੰ ਯੂ ਟਰਨ ਲੈਣਾ ਪੈ ਗਿਆ
ਮੁੜ ਕੇ ਨਾ ਕਿਸੇ ਨੂੰ ਜਾਂਚ ਵਿੱਚ ਕੋਈ ਇੰਟਰਸਟ ਰਿਹਾ, ਨਾ ਜਾਂਚ ਕਰਨ ਵਾਲੀ ਉਸ ਸਪੈਸ਼ਲ ਟੀਮ ਜਿਹੜੀ ਜਾਂਚ ਕਰਨ ਲਈ ਸੈੱਟ ਬਣਾਈ ਸੀ ਉਹਦੇ 'ਚ ਕੋਈ ਦਿਲਚਸਪੀ ਰਹੀ। ਪਰ ਅਦਾਲਤੀ ਮਾਮਲਾ ਹੋਣ ਕਰਕੇ, ਕਿਉਂਕਿ ਅਦਾਲਤ ਵਿੱਚ ਜਵਾਬਦੇਹੀ ਹੁੰਦੀ ਰਹਿੰਦੀ ਆ, ਕੁਛ ਨਾ ਕੁਛ ਕਰਕੇ ਦਿਖਾਉਣਾ ਪੈਂਦਾ। ਹੁਣ ਫੇਰ ਮਾੜੀ ਮੋਟੀ ਹਿਲਜੁਲ ਹੋਈ ਹੈ, ਪਰ ਲੋਕ ਹੈਰਾਨ ਬੜੇ ਆ ਕਿ ਉਦੋਂ ਤਾਂ ਫੜ ਲੋ ਹੋਈ ਪਈ ਸੀ ਜਦੋਂ ਪਹਿਲੇ 2 ਫੜੇ ਆ ਉਸ 14-15 ਵਾਲੀ ਲਿਸਟ ਚੋਂ। ਉਦੋਂ ਤਾਂ ਲੱਗਦਾ ਸੀ ਕੈਨੇਡਾ ਤੋਂ ਰੂਪ ਸਿੰਘ ਨੂੰ ਵੀ ਲੈ ਕੇ ਆਉਣਗੇ, ਪਰ ਹੁਣ ਕੋਈ ਗੱਲ ਹੀ ਨਹੀਂ ਹੋ ਰਹੀ। ਸੋ ਸਾਫ਼ ਤੌਰ ਤੇ ਜਿਵੇਂ ਬਰਗਾੜੀ, ਬਹਿਬਲ ਜਾਂ ਹੋਰ ਬਹੁਤ ਸਾਰੇ ਮਾਮਲੇ ਵਰਿਆਂ ਬੱਧੀ ਲਮਕਾਏ ਗਏ ਨੇ। ਸ਼੍ਰੋਮਣੀ ਕਮੇਟੀ ਅਤੇ ਭਗਵੰਤ ਮਾਨ ਦੀ ਸਰਕਾਰ ਦੋਨਾਂ ਦੀ ਸਾਂਝੀ ਇੱਛਾ ਇਹੀ ਆ ਕਿ ਇਹ ਮਾਮਲਾ ਕਿਸੇ ਤਣ ਪੱਤਣ ਨਾ ਹੀ ਲੱਗੇ। ਦੋਨਾਂ ਧਿਰਾਂ ਦੇ ਆਪੋ ਆਪਣੇ ਹਿੱਤ ਨੇ ਤੇ ਦੋਨੇ ਧਿਰਾਂ ਲੋਕਾਂ ਨੂੰ, ਸੰਗਤਾਂ ਨੂੰ ਇਸ ਮਸਲੇ ਤੇ ਲਮਕਾਈ ਰੱਖਣ ਦੇ ਲਈ ਇੱਕ ਤਰੀਕੇ ਨਾਲ ਸਹਿਮਤ ਨੇ। ਸੋ ਇਹਦੇ ਵਿੱਚੋਂ ਕੁਝ ਨਿਕਲਣਾ ਕਰਨਾ ਨਹੀਂ ਹੈ, ਪਰ ਹਾਂ ਖਬਰ ਜ਼ਰੂਰ ਕਦੇ ਨਾ ਕਦੇ ਜਦੋਂ ਜਿਹਨੇ ਬਣਾਉਣੀ ਹੋ ਲਿਆ ਕਰੂ ਉਹ ਬਣਾ ਲਿਆ ਕਰਨਗੇ। ਅੱਗਾ ਹੈ ਕਿ ਜਿਹੜਾ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਵਾਲਾ ਮਸਲਾ ਸੀ, ਜਿਹਦੇ ਵਿੱਚ ਨਵੇਂ ਨਿਯਮ ਜਿਹੜੇ ਸੀ ਕੁਝ ਬਣਾਏ ਸੀ ਕਿ ਜਿਹੜੇ ਉੱਚ ਵਰਗ ਨੇ, ਭਾਰਤੀ ਵਰਣ ਵੰਡ ਦੀ ਜਿਹੜੀ ਖੇਡ ਆ ਉਹਦੇ ਵਿੱਚ ਵਰਣ ਵੰਡ ਦੇ ਤਹਿਤ ਇੱਕ ਉੱਚ ਵਰਗ ਨੇ, ਇੱਕ ਨੀਚ ਵਰਗ ਨੇ, ਕਈ ਨੀਚਾਂ ਤੋਂ ਵੀ ਨੀਚ ਨੇ। ਧੰਨਵਾਦ ਹੈ ਗੁਰੂ ਪੰਥ ਦਾ, ਖਾਲਸਾ ਪੰਥ ਦਾ, ਗੁਰੂ ਸਾਹਿਬਾਨ ਦਾ, ਜਿਨ੍ਹਾਂ ਨੇ ਇਹ ਜਾਤ ਵਰਣ ਦੀ ਵੰਡ ਜਿਹੜੀ ਆ ਇਹਨੂੰ ਖਤਮ ਕਰਨ ਵਾਲਾ ਇੱਕ ਧਰਮ, ਇੱਕ ਮਜ਼ਹਬ, ਇੱਕ ਕੌਮ, ਇੱਕ ਪੰਥ ਜਿਹੜਾ ਹੈ ਉਹ ਸਾਜਿਆ। ਜਿਹੜੇ ਨੀਵੀਆਂ ਜਾਤਾਂ ਬ੍ਰਾਹਮਣ ਨੇ ਮੰਨੀਆਂ ਹੋਈਆਂ ਨੇ ਉਹਨਾਂ ਦੀ ਬੇਇੱਜ਼ਤੀ ਕਰਨੀ, ਉਹਨਾਂ ਨਾਲ ਕੁੱਤੇ ਖਾਣੀ ਕਰਨੀ, ਉਹਨਾਂ ਨਾਲ ਜਲੀਲ ਕਰਨਾ, ਇਹ ਸਦੀਆਂ ਤੋਂ ਚੱਲਿਆ ਆ ਰਿਹਾ। ਬਹੁਤ ਕੁਛ ਰਿਜ਼ਰਵੇਸ਼ਨ ਵਾਲੇ ਜਾਂ ਅੰਬੇਦਕਰ ਵੇਲੇ ਜਾਂ ਸੰਵਿਧਾਨ ਬਣਾਉਣ ਮੌਕੇ ਇਸ ਗੱਲ ਦੇ ਤਹਿਤ ਕੀਤਾ ਗਿਆ, ਪਰ ਅੱਜ ਵੀ ਸਾਰੇ ਭਾਰਤ ਵਿੱਚ ਪੰਜਾਬ ਤੋਂ ਬਾਹਰ ਬਹੁਤ ਮਾੜਾ ਹਾਲ ਆ। ਜੇ ਕੋਈ ਘੋੜੀ ਤੇ ਚੜ ਜਾਂਦਾ ਉਹਦੀ ਬੇਇੱਜ਼ਤੀ ਕਰਦੇ ਆ, ਜੇ ਕੋਈ ਐਨਕਾਂ ਲਾ ਲਵੇ ਦਲਿਤਾਂ ਦਾ ਮੁੰਡਾ ਉਹਦੀ ਛੱਤਰ ਫੇਰਦੇ ਆ। ਕੁੱਲ ਮਿਲਾ ਕੇ ਜਿੰਨੀ ਮਾੜੀ ਇਹਨਾਂ ਭਾਰਤੀਆਂ ਨਾਲ, ਅਸਲ ਵਾਸੀ ਭਾਰਤ ਦੇ ਇਹੀ ਦੱਸੇ ਜਾਂਦੇ ਆ ਜਿਨ੍ਹਾਂ ਨੂੰ SC ST OBC ਜਾਂ ਦਲਿਤ, ਦਰੜੇ ਹੋਏ, ਹਰੀਜਨ, ਕਈ ਤਰ੍ਹਾਂ ਦੇ ਨਾਂ ਜੇ ਉਹਨਾਂ ਨੂੰ ਦਿੱਤੇ ਜਾਂਦੇ। ਹੁਣ ਇਹ ਜਿਹੜੇ ਲੋਕ ਨੇ ਇਹਨਾਂ ਵਿੱਚੋਂ ਹੁਣ ਜਦੋਂ ਸਕੂਲਾਂ ਕਾਲਜਾਂ 'ਚ ਜਾਂਦੇ ਆ, ਯੂਨੀਵਰਸਿਟੀਆਂ 'ਚ ਪੜ੍ਹਨ ਜਾਂਦੇ ਆ, ਉੱਥੇ ਇਹਨਾਂ ਨਾਲ ਉੱਚ ਵਰਗ ਦੇ ਲੋਕਾਂ ਵੱਲੋਂ, ਵਿਦਿਆਰਥੀਆਂ ਵੱਲੋਂ ਮਾੜਾ ਵਿਹਾਰ ਕੀਤਾ ਜਾਂਦਾ, ਕਈ ਮਰ ਮੁਰ ਗਏ। ਹੁਣ ਉਹਦੇ ਇਲਾਜ ਲੱਭਣ ਲਈ ਜਿਹੜੇ ਨਵੇਂ ਇਹਨਾਂ ਨੇ ਕੁਝ ਨਿਯਮ ਬਣਾਏ ਸੀ ਉਹਦੇ ਖਿਲਾਫ ਸਾਰੇ ਭਾਰਤ ਦਾ ਬਾਹਮਣਵਾਦ ਇਉਂ ਟੁੱਟ ਕੇ ਪੈ ਗਿਆ ਬਈ ਜਿਵੇਂ ਰਾਖਵੇਂ ਕਰਨ ਵੇਲੇ ਰੌਲਾ ਸੀ ਉਵੇਂ ਦਾ ਮਸਲਾ ਬਣਿਆ ਵੀ ਅਸੀਂ ਤਾਂ ਜੀ ਮਰ ਜਾਾਂਗੇ ਜਾਂ ਮਾਰ ਦਿਆਂਗੇ। ਇੱਥੋਂ ਤੱਕ ਕਿ ਉੱਤਰਾਖੰਡ ਜਾਂ UP ਵਾਲੇ ਪਾਸੇ ਜਿੱਥੇ ਜਿੱਥੇ ਬ੍ਰਾਹਮਣਵਾਦ ਦਾ ਜ਼ਿਆਦਾ ਜ਼ੋਰ ਮੰਨਿਆ ਜਾਂਦਾ, ਉਹਨਾਂ ਖੇਤਰਾਂ ਦੇ ਵਿੱਚ ਜਿਹੜੇ ਲੋਕਾਂ ਨੂੰ ਮੋਦੀ ਅਤੇ ਉਹਦੇ ਬ੍ਰਿਗੇਡ ਨੇ, ਭਾਗਵੇਂ ਬ੍ਰਿਗੇਡ ਨੇ, ਪੂਰਾ ਤਾਪ ਚਾੜਿਆ ਪਿਆ ਸੀ ਵੀ ਹਿੰਦੂ ਰਾਸ਼ਟਰ ਬਣਨ ਜਾ ਰਿਹਾ, ਬਸ ਤੁਸੀਂ ਦੇਖੀ ਚਲੋ ਬਣਦਾ ਕੀ ਆ, ਆਪਾਂ ਮੁਸਲਮਾਨਾਂ ਦਾ ਜਲੂਸ ਕੱਢ ਦੇਣਾ, ਖੂੰਜੇ ਲਾ ਦੇਣੇ ਆ, ਤੁਹਾਡੀ ਬੱਲੇ ਬੱਲੇ। ਉਹ ਸਾਰੇ ਇਲਾਕਿਆਂ ਦੇ ਵਿੱਚ ਇਸ ਮੌਕੇ ਉਹ ਜਿਹੜੇ ਸਨਾਤਨੀ ਭਾਗਵੇਂ ਰੰਗ ਵਾਲੇ ਬੰਦੇ ਸੀ ਉਹ ਸਭ ਤੋਂ ਵੱਧ ਮੋਦੀ ਨੂੰ ਤੇ ਮੋਦੀ ਦੇ ਇਸ ਕਾਨੂੰਨ ਨੂੰ ਜਾਂ ਸਾਰੀ ਗੱਲ ਨੂੰ ਮਾੜਾ ਚੰਗਾ ਬੋਲ ਰਹੇ ਨੇ। ਔਰ ਬਹੁਤ ਜ਼ਿਆਦਾ ਜਾਣੀ ਕਿ ਉਹ ਜਿਹੜੀਆਂ ਜਦੋਂ ਕਿਸਾਨ ਸੰਘਰਸ਼ ਮੌਕੇ ਆਪਾਂ ਕਾਲੇ ਕਾਨੂੰਨਾਂ ਦਾ ਵਿਰੋਧ ਕਰ ਰਹੇ ਸੀ, ਆਪਾਂ ਉਹੋ ਜਿਹੀ ਸ਼ਬਦਾਵਲੀ ਸ਼ੈਲੀ ਕਦੇ ਕਿਸੇ ਨੇ ਨਹੀਂ ਵਰਤੀ ਹੋਣੀ ਜਿਹੜੇ ਉਸ ਸੰਘਰਸ਼ ਦਾ ਹਿੱਸਾ ਰਹੇ ਨੇ। ਪਰ ਮੋਦੀ ਦੇ ਬਾਰੇ ਇਸ UGC ਕਾਨੂੰਨ ਦੇ ਜਾਂ ਨਿਯਮਾਂ ਦੇ ਮਸਲੇ ਉੱਤੇ ਜੋ ਵਿਰੋਧ ਕਰ ਰਹੇ ਨੇ ਸਨਾਤਨੀ ਜਾਂ ਵੱਡੀਆਂ ਉੱਚੀਆਂ ਜਾਤਾਂ ਵਾਲੇ, ਜੋ ਕੁਝ ਉਹ ਕਹਿ ਰਹੇ ਨੇ ਬਾ ਕਮਾਲ ਹੀ ਹੈ। ਹੁਣ ਇਹ ਜਿਹੜਾ ਮਾਮਲਾ ਇੰਨਾ ਜ਼ਿਆਦਾ ਪਹਿਲੋਂ ਵਧਿਆ ਬਈ ਮੋਦੀ ਤੰਤਰ ਨੂੰ ਰੱਜ ਕੇ ਬ੍ਰਾਹਮਣਵਾਦੀ ਧਿਰਾਂ ਨੇ ਮਾੜਾ ਚੰਗਾ ਬੋਲਿਆ ਤੇ ਅੱਗਿਓਂ ਮੋਦੀ ਸਾਹਿਬ ਨੇ ਵੀ ਪੁੱਛਾਂ ਚੁਕਾਤੀਆਂ, ਕਹਿੰਦੇ ਵੀ UGC ਕਾਨੂੰਨ 'ਚ ਹੁਣ ਕਿਸੇ ਕਿਸਮ ਦਾ ਕੋਈ ਬਦਲਾਅ ਨਹੀਂ ਹੋਊਗਾ। ਇਹ ਸਾਰਾ ਕੁਝ ਚੱਲ ਰਿਹਾ ਸੀ ਕਿ ਇੱਕਦਮ ਅੱਜ ਖਬਰ ਆ ਗਈ ਕਿ ਸੁਪਰੀਮ ਕੋਰਟ ਨੇ ਜੀ ਰੋਕ ਲਾ ਸਾਰੇ ਕਾਸੇ।
ਹੁਣ ਲੋਕ ਬੜੇ ਇਸ ਗੱਲ ਦੇ ਉੱਤੇ ਹੈਰਾਨ ਪਰੇਸ਼ਾਨ ਨਾ ਵੀ ਇਹ ਕੀ ਕਹਾਣੀ ਹੋਈ। ਸੋ ਖਬਰ ਦੀ ਪਿਛਲੀ ਖਬਰ ਇਹ ਆ ਕਿ ਇਹ ਸਾਰੀ ਸ਼ਤਰੰਜੀ ਚਾਲ ਸੀ। ਅਸਲ ਵਿੱਚ ਸਨਾਤਨੀ ਜਾਂ ਉੱਚ ਵਰਗ ਜਾਂ ਭਗਵਾ ਬ੍ਰਿਗੇਡ ਜਾਂ ਬ੍ਰਾਹਮਣਵਾਦੀ ਧਿਰਾਂ, ਜਿਨ੍ਹਾਂ ਨੂੰ ਬੀਜੇਪੀ ਆਰਐਸਐਸ ਨੇ ਸਦੀਆਂ ਤੋਂ ਦਹਾਕਿਆਂ ਤੋਂ ਪੂਰੀ ਮਿਹਨਤ ਨਾਲ ਆਪਦੇ ਬੋਝੇ 'ਚ ਪਾਇਆ ਹੋਇਆ ਕਿ ਆਪਣਾ ਰਾਜ ਆ ਗਿਆ ਵਾ, ਉਹਨਾਂ ਨੂੰ ਤਾਂ ਪੱਕੇ ਆਪਦੇ ਮੰਨਦੇ ਹੀ ਆ। ਹੁਣ ਉਹਨਾਂ ਦੀ ਰਣਨੀਤੀ ਇਹ ਆ ਕਿ ਕੁਝ ਇਹੋ ਜਿਹਾ ਵਾਪਰੇ ਜਿਹਦੇ ਨਾਲ ਮੋਦੀ ਤੰਤਰ ਜਿਹੜਾ ਹੈ ਉਹਦੀ ਹਮਾਇਤ ਵਿੱਚ ਇਹ ਉਹ ਲੋਕ ਵੀ ਆ ਸਕਣ ਜਿਨ੍ਹਾਂ ਨੂੰ SC ST ਦੱਬੇ ਕੁਚਲੇ ਦਰੜੇ ਲੋਕ, ਜਿਨ੍ਹਾਂ ਨੂੰ ਬ੍ਰਾਹਮਣਵਾਦ ਸਦੀਆਂ ਤੋਂ ਛੱਤਰ ਫੇਰਦਾ ਆ ਰਿਹਾ। ਇਹਦੇ ਲਈ ਇੱਕ ਚਾਲ, ਇੱਕ ਸਾਜ਼ਿਸ਼ ਦੇ ਤਹਿਤ ਬਹੁਤ ਕੁਝ ਕੀਤਾ ਜਾ ਰਿਹਾ। ਅੱਜ ਆਪਾਂ ਕੁਝ ਗੱਲਾਂ ਕਰਦੇ ਹਾਂ। ਪਹਿਲੋਂ ਤਾਂ ਆਹੀ ਕਰ ਲਈਏ UGC। ਮੋਦੀ ਤੰਤਰ ਨੂੰ ਪਹਿਲਾਂ ਹੀ ਪਤਾ ਸੀ ਕਿ ਸਵਰਨ ਬ੍ਰਿਗੇਡ ਇਹ ਤੇ ਪੂਰਾ ਭੜਕੇਗਾ ਤੇ ਇਹਨੂੰ ਦੇਖ ਕੇ, ਇਸ ਭੜਕਾਹਟ ਨੂੰ ਦੇਖ ਕੇ ਜਿਹੜੇ ਦੱਬੇ ਕੁਚਲੇ ਵਰਗ ਨੇ ਉਹ ਕਹਿਣਗੇ ਕਿ ਮੋਦੀ ਤੰਤਰ ਸਾਡੇ ਲਈ ਤਾਂ ਡਟ ਗਿਆ ਜੀ, ਕਮਾਲ ਕਰਦੀ। ਇਹ ਗੱਲ ਆਪਾਂ ਕੱਲ ਵੀ ਕੀਤੀ ਸੀ, ਅੱਜ ਉਹਦੇ ਵਿੱਚ ਥੋੜੀ ਜੀ ਹੋਰ ਐਡੀਸ਼ਨ ਕਰਾਂਗੇ। ਮੋਦੀ ਤੰਤਰ ਨੇ ਲੱਗਣ ਲਾਤਾ ਕੱਲ ਦਲਿਤ ਵਰਗ ਨੂੰ ਕਿ ਦੇਖੋ ਜੀ, ਅਸੀਂ ਤੁਹਾਡੇ ਲਈ ਸਨਾਤਨੀਆਂ ਦੀ ਵੀ ਪ੍ਰਵਾਹ ਨਹੀਂ ਕੀਤੀ। ਤੇ ਇਸ ਮੌਕੇ ਜਦੋਂ ਮੋਦੀ ਤੰਤਰ ਦੀ ਦਲਿਤ ਵਰਗ ਵੱਲੋਂ ਇੱਕ ਤਰੀਕੇ ਨਾਲ ਜੈ ਜੈਕਾਰ ਹੋ ਰਹੀ ਸੀ ਕਿ ਸਾਡੇ ਲਈ ਸਵਰਨ ਵਰਗ ਨਾਲ ਲੜ ਪਏ, ਐਨ ਉਸ ਮੌਕੇ ਸੁਪਰੀਮ ਕੋਰਟ ਦਾ ਜਿਹੜਾ ਆਇਆ, ਹੁਣ ਰੋਕ ਲੱਗ ਜਾਣੀਆਂ। ਹੋਇਆ ਤਾਂ ਕੁਝ ਵੀ ਨਹੀਂ ਦਲਿਤਾਂ ਦੇ ਹੱਕ 'ਚ, ਪਰ ਅੱਜ ਤੋਂ ਬਾਅਦ ਮੋਦੀ ਤੰਤਰ ਦਲਿਤ ਵਰਗ ਦੇ ਆਗੂਆਂ ਨੂੰ ਕਹਿਣ ਜੋਗਾ ਹੋ ਗਿਆ ਕਿ ਅਸੀਂ ਤਾਂ ਤੁਹਾਡੇ ਲਈ ਸਵਰਨਾਂ ਦੀ ਪ੍ਰਵਾਹ ਨਹੀਂ ਸੀ ਕੀਤੀ, ਹੁਣ ਤਾਂ ਸਾਡੇ ਨਾਲ ਖੜਨਾ ਚਾਹੀਦਾ ਨਾ ਤੁਹਾਨੂੰ। ਹੁਣ ਤਾਂ ਨਾ ਸਾਨੂੰ ਕਹੋ ਵੀ ਮਨੋਵਾਦੀਏ ਨੇ, ਜਾਤ ਵਰਨ ਕਰਕੇ ਸਾਡੇ ਨਾਲ ਡਿਸਕ੍ਰਿਮੀਨੇਸ਼ਨ ਕਰਦੇ ਆ, ਧੱਕਾ ਕਰਦੇ ਆ। ਅਸੀਂ ਤਾਂ ਉਸ ਧੱਕੇ ਨੂੰ ਕਾਨੂੰਨੀ ਤੌਰ ਤੇ ਤੁਹਾਡੇ ਹੱਕ 'ਚ ਨਿਯਮ ਬਣਾ ਕੇ ਲੈ ਜਾਂਦੇ ਸੀ। ਇਹ ਤਾਂ ਹੁਣ ਸੁਪਰੀਮ ਕੋਰਟ ਦਾ ਬੇੜਾ ਬਹਿ ਗਿਆ, ਜਿਹਨੇ ਕੰਮ ਖਰਾਬ ਕਰਤਾ। ਹੁਣ ਪੁੱਛਣ ਵਾਲਾ ਹੋਵੇ ਵੀ ਸੁਪਰੀਮ ਕੋਰਟ ਵਾਲੇ ਕੌਣ ਨੇ, ਉਹ ਵੀ ਇਹ ਗੱਲ ਖੋਲਦੇ। ਪਰ ਦੂਜਾ ਪੱਖ ਜਿਹੜਾ ਹੈ, ਹੁਣ ਅੰਦਰ ਖਾਤੇ ਤਾੜੀ ਮਾਰ ਕੇ ਸਵਰਨ ਵਰਗ ਦੇ ਆਗੂ ਹੱਸਦੇ ਹੋਣੇ ਆ ਕਿ ਮੋਦੀ ਤੰਤਰ ਨੇ ਕਿੰਨਾ ਬੇਵਕੂਫ ਬਣਾਇਆ ਦਲਿਤਾਂ ਨੂੰ। ਓਏ ਅਸੀਂ ਤਾਂ ਮੋਦੀ ਤੰਤਰ ਦੇ ਹਿਸਾਬ ਨਾਲ ਹੀ ਇਹ ਬਿਆਨਬਾਜ਼ੀ ਕਰ ਰਹੇ ਸੀ ਕਿ ਤੁਹਾਨੂੰ ਲੱਗਣ ਲੱਗ ਜੇ ਦਲਿਤ ਵਰਗ ਨੂੰ ਇਹ ਦੇਖੋ ਜੀ, ਮੋਦੀ ਤੰਤਰ ਜਿਹੜਾ ਹੈ ਉਹ ਸਵਰਨ ਵਰਗ ਦੀ ਪ੍ਰਵਾਹ ਨਹੀਂ ਕਰ ਰਹੇ। ਸੋ ਰਲ ਕੇ ਇੱਕ ਖੇਡ ਖੇਡੀ ਗਈ ਜਿਹਦੇ ਤਹਿਤ ਹੁਣ ਦਲਿਤ ਵਰਗ ਵਾਲੇ ਜਿਹੜੇ ਪੜ੍ਹੇ ਲਿਖੇ ਵਿਦਿਅਕ ਅਦਾਰਿਆਂ 'ਚ ਜਿਹੜੇ ਸੂਝਵਾਨ ਤੇ ਸਿਆਣੇ ਸਮਝੇ ਜਾਂਦੇ ਦਲਿਤ ਨੇ, ਉਹ ਕਿਹਾ ਕਰਨਗੇ ਵੀ ਆ ਕਰੀਏ ਕੀ, ਹੁਣ ਸੁਪਰੀਮ ਕੋਰਟ ਨੇ ਰੋਕ ਲਾਤੀ, ਮੋਦੀ ਸਾਹਿਬ ਤਾਂ ਬਹੁਤ ਮਹਾਨ ਨੇ, ਉਹਨਾਂ ਨੇ ਤਾਂ ਫੱਟੇ ਚੱਕਤੇ ਸੀ। ਇਹ ਜਿਹੜੀਆਂ ਸਾਜ਼ਿਸ਼ਾਂ ਨੇ, ਇਹੋ ਜਿਹੀਆਂ ਨੀਚ ਜਿਹੜੀਆਂ ਵਿਉਂਤਬੰਦੀਆਂ ਨੇ, ਉਹਨਾਂ ਦਾ ਸਮਝ ਆ ਜਾਣਾ ਹੀ ਅਕਲ ਆਉਣੀ ਆ। ਵੱਡੀਆਂ ਡਿਗਰੀਆਂ, ਵੱਡੇ ਵੱਡੇ ਜਿਹੜੇ ਡਾਕਟਰ PhD ਕਰੀ, ਉਹਦਾ ਕੋਈ ਮਤਲਬ ਨਹੀਂ ਹੈਗਾ ਵੀ ਤੁਹਾਨੂੰ ਜੇ ਇਹੀ ਨਹੀਂ ਸਮਝ ਲੱਗਿਆ ਕਿ ਤੁਹਾਡੇ ਨਾਲ ਖੇਡ ਕੀ ਖੇਡੀ ਜਾ ਰਹੀ ਹੈ। ਖੈਰ, ਹੁਣ ਮੈਂ ਇਹ ਕਹਿਣਾ ਕਿ ਦਲਿਤਾਂ ਦੇ ਪੱਲੇ ਨਾ ਤਾਂ ਕੁਝ ਪਿਆ UGC ਵਾਲੇ ਮਸਲੇ 'ਚ, ਨਾ ਕੁਝ ਪੈਣਾ ਸੀ। ਅਗਲਿਆਂ ਨੇ ਉਹ ਜਿਵੇਂ ਉਹ ਮਦਾਰੀ ਤਮਾਸ਼ਾ ਦਿਖਾਉਂਦਾ ਨਾ, ਮੈਂ 20 ਫੁੱਟ ਲੰਬਾ ਸੱਪ ਕੱਢੂ ਇਹਦੇ 'ਚੋਂ, ਉਹ ਸਾਰਾ ਤਮਾਸ਼ਾ ਦਿਖਾ ਜਾਂਦਾ। ਉਹ ਖੜੇ ਕਈ ਮੇਰੇ ਵਰਗੇ ਦੇਖਦੇ ਰਹਿੰਦੇ ਆ ਵੀ ਹੁਣ ਵੀ ਸੱਪ ਨਿਕਲਿਆ, ਹੁਣ ਵੀ ਸੱਪ ਨਿਕਲਿਆ। ਉਹ ਨਿਕਲਦਾ ਕੁਝ ਨਹੀਂ, ਉਵੇਂ ਹੀ ਗੱਪਾਂ ਦਾ, ਗੱਲਾਂ ਦਾ ਕੜਾਹ ਮਾਰ ਕੇ ਉਹਨਾਂ ਨੇ ਆ ਦਲਿਤ ਵਰਗ ਦੇ ਨਾਲ ਇੱਕ ਚਾਲ ਖੇਡੀ, ਜੀ ਤੋਂ ਬਾਅਦ 'ਚ ਦਲਿਤ ਵਰਗ ਜਿਹੜਾ ਹੈ ਉਹ ਇਹ ਸਮਝਦਾ ਕਿ ਯਾਰ ਮੋਦੀ ਹੁਣੀ ਕੋਈ ਬਹੁਤੇ ਮਾੜੇ ਬੰਦੇ ਨਹੀਂ ਜਿੰਨਾ ਅਸੀਂ ਸਮਝੀ ਗਏ ਆ। ਠੀਕ ਆ, ਬ੍ਰਾਹਮਣਵਾਦ ਨੇ ਸਾਡੇ ਨਾਲ ਪਿਛਲੇ ਦੌਰ 'ਚ ਮਾੜਾ ਕੀਤਾ ਹੋਣਾ, ਲਿਖਤਾਂ ਵੀ ਸਹੀ ਨੇ ਉਹ ਜਿਹੜੀਆਂ ਲਿਖੀਆਂ ਸਾਡੇ ਖਿਲਾਫ, ਪਰ ਮੋਦੀ ਤਾਂ ਫਿਰ ਵਧੀਆ। ਮੈਂ ਹੈਰਾਨ ਹੈ, ਇਹ ਕਿਹੋ ਜਿਹਾ ਧਰਮ ਹੈ। ਜੇ ਹਿੰਦੂ ਇੱਕ ਧਰਮ ਹੈ, ਇਹ ਕਿਹੋ ਜਿਹੇ ਗ੍ਰੰਥ ਨੇ ਜੇ ਇਹਨਾਂ ਨੂੰ ਗ੍ਰੰਥ ਕਿਹਾ ਜਾਣਾ, ਇਹ ਕਿਹੋ ਜਿਹੇ ਧਰਮੀ ਦੇਵੀ ਪੁਰਸ਼ ਨੇ ਜਿਹੜੇ ਮਨੁੱਖਤਾ ਦੀਆਂ ਵੰਡੀਆਂ ਦੇ, ਡਿਸਕ੍ਰਿਮੀਨੇਸ਼ਨ ਦੇ, ਸ਼ੋਸ਼ਣ ਦੇ, ਜ਼ਬਰ ਦੇ, ਜ਼ੁਲਮ ਦੇ ਹੱਕ 'ਚ ਨੇ ਕਿ ਜੀ ਕੁਝ ਲੋਕ ਹੁੰਦੇ ਨੇ ਜਿਹੜੇ ਛੋਟੇ ਹੁੰਦੇ ਆ, ਉਹਨਾਂ ਦਾ ਰੱਬ ਵੀ ਛੋਟਾ ਹੁੰਦਾ, ਉਹਨਾਂ ਦੀ ਗੱਲ ਵੀ ਛੋਟੀ ਹੁੰਦੀ ਆ, ਉਹ ਨਲਾਇਕ ਹੋਣ, ਯੋਗ ਹੋਣ, ਕੋਈ ਫਰਕ ਨਹੀਂ, ਉਹਨਾਂ ਤੇ ਜੁੱਤੀਆਂ ਪੈਣੀਆਂ ਚਾਹੀਦੀ। ਇਹ ਕਿਹੜਾ ਧਰਮ ਹੈ? ਇਹ ਕਿਹੜਾ ਰੱਬ ਹੈ ਜੇ ਕੋਈ ਰੱਬ ਇਹ ਜਿਹਾ ਕੁਛ ਕਰ। ਖੈਰ, ਹੁਣ ਅਗਲੀ ਗੱਲ,
ਵੀ ਇਹ ਜਿਹੜਾ ਆਪਣੇ ਆਪ ਨੂੰ ਵੱਡਾ ਕਹਿਣਾ, ਸਵਰਨ ਮੰਨਣਾ, ਉੱਚਾ ਕਹਿਣਾ, ਦੂਜਿਆਂ ਨੂੰ ਨੀਚਾ ਕਹਿਣਾ, ਇਹ ਕਿਹੋ ਜਿਹੇ ਮਾਨਸਿਕ ਰੋਗੀ ਨੇ ਵੀ ਜਿੱਥੋਂ ਦੀ ਤੁਸੀਂ ਆਉਂਦੇ ਹੋ ਉੱਥੋਂ ਦੀ ਸਾਰੀ ਦੁਨੀਆ ਆਉਂਦੀ ਆ। ਜਿਵੇਂ ਭਗਤ ਕਬੀਰ ਜੀ ਨੇ ਫਰਮਾਇਆ ਵੀ ਜੇ ਤੂੰ ਬਾਹਮਣ ਬਾਹਮਣੀ ਜਾਇਆ, ਆਉਣ ਵਾਟ ਕਾਹੇ ਨਹੀਂ ਆਇਆ, ਪਰ ਕਿਸੇ ਪਾਸੋਂ ਹੋਰ ਆ ਜਾਣਾ ਸੀ। ਜਿੱਥੋਂ ਦੀ ਬਾਕੀ ਜੰਮਦੇ ਉੱਥੋਂ ਦੀ ਤੂੰ ਆਏ। ਖੈਰ, ਉਹ ਜਿਹੜੇ ਵਰਗ ਇਸ ਮੌਕੇ ਆਪਦੇ ਮਾਣ ਸਨਮਾਨ ਲਈ, ਆਪਦੀ ਬਰਾਬਰੀ ਲਈ ਲੜਦੇ ਨੇ, ਇਸ ਮੌਕੇ ਦਲਿਤ ਅੱਜ ਪੜ੍ਹੇ ਲਿਖੇ ਨੇ, ਅੱਜ ਹੱਥ 'ਚ ਮੋਬਾਈਲ ਆ, ਦੁਨੀਆ ਦਾ ਜਾਣਕਾਰ ਆ। ਕੋਈ ਇਹੋ ਜਿਹੀ ਗੱਲ ਨਹੀਂ ਹੈਗੀ ਕਿ ਭਾਰਤ ਦੇ ਦਲਿਤ ਜਿਹੜੇ ਨੇ ਅੱਜ ਤੋਂ 1000 ਸਦੀਆਂ ਪਹਿਲਾਂ ਵਾਲਾ ਮਾਹੌਲ ਤਾਂ ਹੈ ਨਹੀਂ। ਅੱਜ ਦੇ ਦੌਰ ਵਿੱਚ ਜਿਹੜਾ ਲੜਦਾ, ਅੱਜ ਜੇ ਅੱਜ ਵੀ ਲੜ ਰਿਹਾ, ਤਾਂ ਮੈਨੂੰ ਲੱਗਦਾ ਵੀ ਲਾਹਣਤ ਆ ਉਹਦੇ ਲੜਨ ਤੇ। ਇਹ ਗੱਲ ਕਿਉਂ ਕਹਿ ਰਿਹਾ, ਜੇਕਰ ਇੱਕ ਖੂਹ 'ਚ ਡਿੱਗੇ ਬੰਦੇ ਨੂੰ ਇਹ ਨਹੀਂ ਆ ਰਹੀ ਸਮਝ ਕਿ ਮੈਂ ਡਿੱਗਿਆ ਤਾਂ ਜੋ ਡਿੱਗਿਆ, ਪਰ ਮੈਂ ਨਿਕਲ ਕਿਉਂ ਨਹੀਂ ਸਕਿਆ, ਤਾਂ ਫਿਰ ਉਹਦਾ ਸਾਰਾ ਜਿਹੜਾ ਲੜਨਾ, ਸੰਘਰਸ਼ ਵਾਪ ਨਿਕਲਣ ਦਾ, ਉਹ ਵੀ ਬੇਵਕੂਫੀ ਹੋਈ ਹੈ। ਮੈਂ ਗੱਲ ਨੂੰ ਸੌਖੀ ਕਰਾਂ, ਸਾਡੇ ਧਰਮ ਦਾ, ਸਿੱਖ ਧਰਮ ਦਾ ਪੱਖ ਦੇਖੋ। ਆਪ ਹਜ਼ਾਰਾਂ ਸਦੀਆਂ ਦੇ ਦੁਰਕਾਰੇ ਧਰਕਾਰੇ ਹੋਏ ਲੋਕ ਸੀ, ਜਿਨ੍ਹਾਂ ਨੂੰ ਜਦੋਂ ਪਤਾ ਲੱਗਿਆ ਵੀ ਸਿੱਖੀ ਦਾ ਇੱਕ ਇਹੋ ਜਿਹਾ ਮਹਿਲ ਬਣ ਗਿਆ, ਗੁਰੂ ਸਾਹਿਬਾਨ ਨੇ ਝੰਡਾ ਗੱਡਤਾ, ਉਹ ਭੱਜ ਕੇ ਇਸ ਮਹਿਲ 'ਚ ਵੜ ਗਏ, ਇਸ ਝੰਡੇ ਦੀ ਸਰਦਾਰੀ ਕਬੂਲੀ। ਨਤੀਜਾ ਕੀ ਨਿਕਲਿਆ ਕਿ ਉਹ ਨੀਚੋਂ ਊਚ ਹੋ ਗਏ, ਸਰਦਾਰ ਬਣ ਗਏ। 10ਵੇਂ ਪਾਤਸ਼ਾਹ ਨੇ ਕਿਹਾ ਵੀ ਸੀ, ਇਨਹੀ ਕੋ ਸਰਦਾਰ ਬਣਾਓ। ਭਾਰਤ ਵਿੱਚ ਬ੍ਰਾਹਮਣਵਾਦ ਦੇ ਸਤਾਏ ਹੋਏ ਲੋਕ ਹੀ ਸੀ, ਜਿਨ੍ਹਾਂ ਨੇ ਹਿੰਦੂ ਹੋਣ ਤੋਂ ਇਨਕਾਰ ਕਰਕੇ ਅੱਜ ਬੜੇ ਝੂਠ ਬੋਲੇ ਜਾ ਰਹੇ ਆ ਤੁਸੀਂ ਹਿੰਦੂ ਹੁੰਦੇ ਸੀ। ਲਾਹਣਤ ਆ ਉਹਨਾਂ ਲੋਕਾਂ ਤੇ ਜਿਹੜੇ ਕਹਿੰਦੇ ਆ ਤੁਸੀਂ ਹਿੰਦੂ ਹੁੰਦੇ ਸੀ। ਭਾਈ ਅਸੀਂ ਤਾਂ ਫਿਰ ਛੱਡ ਕੇ ਭੱਜੇ ਤੁਹਾਡੇ ਗੰਦ ਨੂੰ, ਤੇ ਆ ਕੇ ਸਿੱਖ ਸਜੇ। ਉਹ ਸਿੱਖੀ ਇਹਨਾਂ ਦਲਿਤਾਂ ਨੂੰ ਨਹੀਂ ਦਿਖਦੀ, ਜਿਹੜੇ ਦੂਜੇ ਇੱਕ ਦਿਨ ਭਾਰਤੀ ਸੰਵਿਧਾਨ ਤੇ ਭਾਰਤੀ ਕਾਨੂੰਨ ਤੋਂ ਆਸ ਰੱਖੀ ਫਿਰਦੇ ਆ, ਜਿਹਦੇ ਖਿਲਾਫ ਸੁਪਰੀਮ ਕੋਰਟ ਦੇ ਵਿੱਚ ਬੈਠ ਕੇ 2 ਵੱਡੇ ਉੱਚ ਜਾਤੀਆਂ ਦੇ ਜੱਜ, ਇਸ ਮਾਮਲੇ ਵਿੱਚ ਵੀ ਸੁਪਰੀਮ ਕੋਰਟ ਤੋਂ ਜਿਹੜਾ ਆਇਆ ਨਾ, ਉਹ ਇਹੀ ਰੌਲਾ ਪਿਆ ਹੋਇਆ ਕਿ ਜਿਹੜੇ ਜੱਜ ਸੀ ਉਹ ਤਾਂ ਆਪ ਉਹਨਾਂ ਬਰਾਦਰੀਆਂ ਚੋਂ ਨਿਕਲੇ ਜਿਹੜੀਆਂ ਬਰਾਦਰੀਆਂ ਜ਼ੁਲਮ ਕਰਨਾ ਚਾਹੁੰਦੀਆਂ ਨੇ। ਆ ਲਿਖਿਆ ਹੋਇਆ ਕਿ ਜੀ ਜਿਹੜੇ ਜੱਜ ਨੇ, ਜਸਟਿਸ ਸੂਰਿਆਕਾਂਤ, ਜਸਟਿਸ ਜੈ ਮਾਲਿਆ ਬਾਗਚੀ, ਇਹ ਜਨਰਲ ਕੈਟਾਗਰੀ ਚੋਂ ਆਉਂਦੇ ਆ ਦੋਨੇ, ਤੇ ਇਹ ਦੋਨਾਂ ਦਾ ਸਾਰਾ ਬਾਇਓਡਾਟਾ ਲਿਖਿਆ ਹੋਇਆ ਵੀ ਉਹ ਕਿੱਥੋਂ ਕਿੱਥੋਂ ਕੀ ਕੀ ਪੜ੍ਹ ਕੇ ਆਏ, ਕੀ ਕਰਦੇ ਨੇ। ਇਹਨਾਂ ਦੋਨੇ ਜੱਜਾਂ ਬਾਰੇ ਜਿਨ੍ਹਾਂ ਨੇ ਅੱਜ ਸੁਪਰੀਮ ਕੋਰਟ 'ਚ ਯੂਜੀਸੀ ਉੱਤੇ ਰੋਕ ਲਾਈ ਹੈ, ਉਹਨਾਂ ਦੇ ਉੱਤੇ ਬੜੇ ਇਤਰਾਜ਼, ਬੜੇ ਵੱਡੇ ਵੱਡੇ ਲੇਖ ਲਿਖੇ ਜਾ ਰਹੇ ਨੇ। ਇਹਨਾਂ ਨੂੰ ਚੰਗਾ ਭਲਾ ਪਤਾ ਵੀ ਇਸ ਮੁਲਕ ਦੇ ਵਿੱਚ ਕਿਵੇਂ ਦਲਿਤਾਂ ਉੱਤੇ ਸ਼ੋਸ਼ਣ ਹੁੰਦਾ, ਪਰ ਇਹ ਦੋਨੇ ਉੱਚ ਜਾਤੀਆਂ ਦੇ ਨੇ, ਜਨਰਲ ਕੈਟਾਗਰੀ ਦੇ ਨੇ। ਇਸ ਕਰਕੇ ਇਹਨਾਂ ਨੇ ਠਾਹ ਦੇਣੇ ਆਪਦੇ ਵਰਗ ਵੱਲ, ਆਪਦੇ ਜਿਹੜਾ ਕੈਟਾਗਰੀ ਆ ਉਹਦੇ ਵੱਲ ਭੁਗਤ ਕੇ ਆਰਾਮ ਨਾਲ ਕਰਤਾ। ਹੁਣ ਅਗਲਾ ਕਹਿੰਦਾ ਜੀ ਸੁਪਰੀਮ ਕੋਰਟ ਦਾ ਹੁਕਮ ਆ, ਤੁਸੀਂ ਕੀ ਐਵੇਂ ਟੱਪੀ ਜਾਂਦੇ। ਸੋ ਕੁੱਲ ਮਿਲਾ ਕੇ ਇੱਕ ਪਾਸੇ ਤਾਂ ਇਹ ਸਿਸਟਮ ਹੈ ਜਿੱਥੇ ਸੁਪਰੀਮ ਕੋਰਟ ਵੀ ਤੁਹਾਡੇ ਦਲ ਤੋਂ ਹੱਕ 'ਚ ਭੁਗਤਣ ਨੂੰ ਤਿਆਰ ਨਹੀਂ ਹੈ। ਇਹ ਨਹੀਂ ਵੀ ਉਹ ਕਰ ਸਕਦੀ ਹੈ ਜਾਂ ਨਹੀਂ, ਸਿਸਟਮ ਹੀ ਇਹੋ ਜਿਹਾ। ਦੂਜੇ ਪਾਸੇ ਸਿੱਖ ਕੌਮ, ਸਿੱਖ ਕੌਮ ਦੇ ਵਿੱਚ ਆਉਣ ਤੋਂ ਬਾਅਦ ਕੀ ਨਜ਼ਾਰੇ ਆ ਇਹਨੂੰ ਸਮਝੋ। ਇੱਕ ਤਾਮਿਲਨਾਡੂ ਦਾ ਵਕੀਲ ਬੰਦਾ ਜੀਵਨ ਸਿੰਘ, ਜਿਹਨਾਂ ਅੱਜ ਸਿੰਘ ਸਜਿਆ ਹੋਇਆ, ਉਹ ਸਿੱਖ ਸੱਜ ਗਿਆ। ਪਿੱਛੇ ਜੇ ਕਿਤੇ ਹਵਾਈ ਅੱਡੇ ਤੇ, ਸ਼ਾਇਦ ਭੁਵਨੇਸ਼ਵਰ ਹਵਾਈ ਅੱਡੇ ਦੀ ਗੱਲ ਆ, ਗੂਗਲ ਤੇ ਸਰਚ ਮਾਰ ਲਿਓ, ਉਹਦੇ ਬਾਰੇ ਜਿਵੇਂ ਪਹਿਲਾਂ ਉਹ ਕਰਦੇ ਸੀ ਵੀ ਇਹ ਕਾਲਾ ਜਿਹਾ ਹੈਗਾ ਤਾਮਿਲਨਾਡੂ ਦਾ, ਇਹਦੇ ਨਾਲ ਜੋ ਮਰਜ਼ੀ ਕਰ ਲਓ, ਜਿਵੇਂ ਆਮ ਕਰਦੇ ਆ ਬਾਹਮਣਵਾਦੀ, ਉਹਦੇ ਨਾਲ ਕਰ ਬੈਠੇ। ਉਹਨੇ ਗੱਲ ਮਾੜੀ ਜੀ ਇੱਕ ਵਾਰੀ ਸੋਸ਼ਲ ਮੀਡੀਆ ਤੇ ਸੁੱਟੀ ਕਿ ਮੇਰੇ ਨਾਲ ਆਹ ਕੀਤਾ। ਸਾਰੀ ਸਿੱਖ ਕੌਮ ਦੇ ਵਿੱਚੋਂ ਇੱਕ ਨਿੱਕਾ ਜਿਹਾ ਹਿੱਸਾ ਹੀ, ਇਹ ਨਹੀਂ ਵੀ ਸਾਰੀ ਕੌਮ ਅਜੇ, ਕਿਉਂਕਿ ਬਾਕੀ ਨੂੰ ਤਾਂ ਪਤਾ ਹੀ ਨਹੀਂ ਲੱਗਿਆ, ਹੋ ਗਏ ਦੁਆਲੇ। ਜਦੋਂ ਸਿੱਖਾਂ ਦੀਆਂ ਮੇਨ ਸੰਸਥਾਵਾਂ ਤੋਂ ਬਿਆਨਬਾਜ਼ੀ ਆਈ, ਅਕਾਲ ਤਖਤ ਸਾਹਿਬ ਦੇ ਜਥੇਦਾਰ ਸਮੇਤ ਸ਼੍ਰੋਮਣੀ ਕਮੇਟੀ ਵੱਲੋਂ, ਗੁਰਦੁਆਰਾ, ਇੱਥੋਂ ਤੱਕ ਕਿ ਚਾਹੇ ਚੰਗੇ ਆ ਚਾਹੇ ਮਾੜੇ ਆ, ਸਾਡੇ ਮੈਂਬਰ ਪਾਰਲੀਮੈਂਟ ਵੀ ਬੋਲੇ, ਇੰਨਾ ਕੁ ਰੌਲਾ ਰੱਪਾ ਪਿਆ ਵੀ ਸਿੱਖ ਨਾਲ ਧੱਕਾ ਹੋ ਗਿਆ। ਹੁਣ ਜਦੋਂ ਵੀ ਕਿਤੇ ਇਹੋ ਜਿਹੀ ਘਟਨਾ ਵਾਪਰਦੀ ਆ, ਸਾਡੀ ਕੌਮ ਦਾ ਪਤਾ ਬਾਹਮਣਵਾਦੀਆਂ ਨੂੰ ਵੀ ਪੂਰੀ ਕੌਮ ਉੱਠ ਖੜਦੀ ਹੈ। ਬੜਾ ਜੀ ਗਹਿ ਗੱਡਮਾ ਰਿਐਕਸ਼ਨ ਜਦੋਂ ਆਇਆ, ਉਹਦੇ ਤੋਂ ਸੌਰੀ ਫੀਲ ਕਰਕੇ ਉਹ ਖੱਬੀ ਖਾਨ
ਉਸ ਸਰਦਾਰ ਜੀਵਨ ਸਿੰਘ ਤੋਂ ਮਾਫੀਆਂ ਮੰਗਦੇ ਫਿਰਦੇ ਸੀ। ਮੈਂ ਇਹ ਪੁੱਛਣਾ ਚਾਹੁੰਦਾ ਵੀ ਜਿਹੜੇ ਆ ਦਲਿਤ ਦੂਜੇ ਇੱਕ ਦਿਨ ਉੱਠ ਕੇ ਕਦੇ ਕਹਿੰਦੇ ਆ ਜੀ ਮੋਦੀ ਸਾਨੂੰ ਬਚਾਊ, ਕਦੇ ਕਹਿੰਦੇ ਆ ਸੰਵਿਧਾਨ ਸਾਨੂੰ ਬਚਾਊ, ਕਦੇ ਕਹਿੰਦੇ ਆ ਜੀ ਐ ਤੇ ਉਹ ਤੁਹਾਨੂੰ ਨਹੀਂ ਸਮਝ ਆਉਂਦੀ ਵੀ ਜੇ ਤਾਮਿਲਨਾਡੂ ਕਿੰਨੀ ਦੂਰ ਆ ਪੰਜਾਬ ਤੋਂ, ਬਹੁਤ ਦੂਰ ਆ, ਉੱਥੇ ਬੈਠੇ ਸਰਦਾਰ ਜੀਵਨ ਸਿੰਘ ਨੂੰ ਪਤਾ ਲੱਗ ਗਿਆ ਵੀ ਆਪਾਂ ਸਿੰਘ ਸਜੋ, ਫੇਰ ਦੇਖੋ ਇੱਕ ਪੂਰੀ ਕੌਮ ਜਿਹੜੀ ਇਸ ਸੰਵਿਧਾਨ ਦੀ ਮੁਤਾਜ ਨਹੀਂ ਆਪਦੇ ਸਟੇਟਸ ਲਈ, ਜਿਹੜਾ ਸਟੇਟਸ ਤੁਹਾਨੂੰ ਇਹ ਕਾਨੂੰਨ ਸੰਵਿਧਾਨ ਦਵਾਉਂਦੇ ਆ ਨਾ ਜੀ, ਉਹ ਪਤਾ ਨਹੀਂ ਕਦੋਂ ਕਿੱਧਰ ਨੂੰ ਲੈ ਜੇ ਗੱਲ। ਸਾਡੀ ਸਰਦਾਰੀ ਤਾਂ ਸਾਡੇ ਗੁਰੂ ਨੇ ਸਾਨੂੰ ਬਖਸ਼ੀ। ਮੈਂ ਖੁਦ ਉਹਨਾਂ ਬਰਾਦਰੀਆਂ ਚੋਂ ਆਉਣਾ, ਸਾਡੇ ਤਾਇਆ ਜੁੱਤੀਆਂ ਵੜਾਉਂਦਾ ਹੁੰਦਾ ਸੀ, ਦਰਸ਼ਨ ਬਾਈ ਜੁੱਤੀਆਂ ਵਾਲਾ ਕਹਿੰਦੇ ਸੀ ਇਲਾਕੇ 'ਚ, ਪਰ ਅੱਜ ਸਰਦਾਰੀਆਂ ਨੇ, ਸਰਦਾਰ ਸਰਬਜੀਤ ਸਿੰਘ ਘੁਮਾਣ ਕਹਿੰਦੇ ਇਹਨੂੰ, ਜੋ ਸਰਦਾਰੀਆਂ ਸਿੱਖੀ ਨੇ ਦਿੱਤੀਆਂ ਨੇ ਉਹ ਕਿਸੇ ਕਾਨੂੰਨ ਕਾਨੂੰਨ ਦੀਆਂ ਮਥਾਜ ਨਹੀਂ ਹੈਗੀ। ਜੇ ਕਿਤੇ ਭਾਰਤ ਤੇ ਦਲਿਤ ਜਿਹੜੇ ਆ ਕਾਨੂੰਨਾਂ ਤੋਂ UGC ਤੇ ਐਵੇਂ ਭੱਜੇ ਫਿਰਦੇ ਆ, ਜੇ ਤੁਸੀਂ ਸਿੰਘ ਸੱਜ ਜਾਵੋ, ਜਿੰਨੇ ਮਰਜ਼ੀ ਨੁਕਸ ਨੇ ਸਿੱਖਾਂ ਦੇ ਸਮਾਜ ਵਿੱਚ, ਬ੍ਰਾਹਮਣਵਾਦ ਨੇ ਲਿਆਂਦੇ ਸਦੀਆਂ ਤੋਂ ਵਿੱਚ ਪਾਈ ਜਾਂਦੇ ਨੇ ਗੰਦ, ਉਹ ਬੜੀਆਂ ਘਾਟਾਂ ਕਮਜ਼ੋਰੀਆਂ ਨੇ, ਇਹਦੇ ਬਾਵਜੂਦ ਪੰਜਾਬ ਦੇ ਵਿੱਚ ਦਲਿਤ ਜਿਹੜਾ ਵੱਸਦਾ ਉਹਨੂੰ ਪੁੱਛ ਕੇ ਦੇਖੋ, ਜਿਹੜਾ ਸਿੱਖ ਸੱਜ ਬੈਠਿਆ ਉਹਨੂੰ ਪੁੱਛ ਕੇ ਦੇਖੋ ਖਾਸ ਤੌਰ ਵੀ ਤੈਨੂੰ ਕੋਈ, ਹਾਂ ਕਈ ਥਾਵਾਂ ਤੇ ਕਈ ਭੈੜੇ ਬੰਦੇ ਹੁੰਦੇ ਆ, ਜਿਵੇਂ ਸਾਫ ਸੁਥਰੇ ਮਹਿਲ ਦੇ ਵਿੱਚ ਵੀ ਮਾੜਾ ਮੋਟਾ ਮਿੱਟੀ ਘੱਟਾ ਆ ਜਾਂਦਾ, ਇਹੋ ਜਿਹੇ ਕੁਝ ਬੰਦੇ ਹੋਣਗੇ, ਮਾੜਾ ਮੋਟਾ ਕੋਈ ਗੰਦ ਪਾਉਣ ਵਾਲਾ ਹੋਏਗਾ, ਪਰ ਇੱਕ ਕੌਮ ਦੇ ਰੂਪ ਦੇ ਵਿੱਚ ਸਿੱਖ ਕਦੇ ਨਹੀਂ ਕਹਿ ਸਕਦੇ ਕਿ ਜਾਤ ਪਾਤ ਜਿਹੜੀ ਆ ਬੜੀ ਚੰਗੀ ਗੱਲ ਆ। ਸਿੱਖ ਇਹੀ ਕਹਿਣਗੇ ਕਿ ਮਾੜੀ ਗੱਲ ਆ, ਗੁਰੂ ਸਾਹਿਬਾਨ ਨੇ ਇਹਨੂੰ ਰੈਕੋਗਨਾਈਜੇਸ਼ਨ ਨਹੀਂ ਦਿੱਤੀ, ਰੱਦ ਕੀਤੀ। ਜਾਤ ਦਾ ਹੰਕਾਰ ਕਰਨਾ ਓਨਾ ਹੀ ਮਾੜਾ ਹੈ ਜਿੰਨਾ ਜਾਤ ਦੇ ਨਾਂ ਤੇ ਹੀਣ ਭਾਵਨਾ ਕਿ ਹਾਏ ਮੈਂ ਤਾਂ ਫਲਾਨੀ ਜਾਤ। ਸਿੱਖ ਹੋ ਕੇ ਨਾ ਤਾਂ ਜਾਤ ਦਾ ਅਭਿਮਾਨ ਰਹਿੰਦਾ ਕਿ ਮੈਂ ਜੱਟ ਹਾਂ, ਤੇ ਨਾ ਹੀ ਇਹ ਹੀਣਤਾ ਰਹਿੰਦੀ ਹੈ ਕਿ ਮੈਂ ਤਾਂ ਜੀ ਭੰਗੀਆਂ ਦਾ ਮੁੰਡਾ, ਮੈਂ ਤਾਂ ਜੀ ਬਾਲਮੀਕੀਆਂ ਦਾ ਮੁੰਡਾ। ਬੰਦੇ ਨੂੰ ਬੰਦਾ ਹੋਣ ਦਾ ਫਖਰ ਹੋਣ ਲੱਗ ਜਾਂਦਾ। ਆ ਜਿਹੜਾ ਦਲਿਤ ਦੁਲਤ ਜਿਹਾ ਜਾਂ ਹੋਰ ਆ, ਇਹ ਤਾਂ ਗੱਲਾਂ ਮਤਲਬ ਕਿ ਪਿੱਛੇ ਹੀ ਰਹਿ ਜਾਂਦੀਆਂ ਨੇ। ਉਹ ਜਦੋਂ ਮੈਂ ਭਾਰਤੀ ਦਲਿਤਾਂ ਦੇ ਨਾਲ ਕੁੱਤੇ ਖਾਣੀ ਹੁੰਦੀ ਦੇਖਦਾ, ਕਾਨੂੰਨਾਂ ਦਾ ਬੁਰਾ ਹਾਲ ਹੁੰਦਾ ਦੇਖਦਾ, ਮੈਨੂੰ ਉਦੋਂ ਇਹ ਸਮਝ ਨਹੀਂ ਆਉਂਦੀ ਕਿ ਚਲੋ ਮੰਨ ਲਿਆ ਬੀਤੇ ਦੌਰ 'ਚ ਤੁਹਾਡੇ ਪੁਰਖਿਆਂ ਨੇ ਜੁੱਤੀਆਂ ਖਾਧੀਆਂ ਤੇ ਉਹਨਾਂ ਨੇ ਮਾਰੀਆਂ, ਹੁਣ ਤਾਂ ਤੁਸੀਂ ਸੋਚਣਾ ਕਿ ਛਿੱਤਰ ਖਾਣ ਵਾਲੀ ਕੌਮ ਬਣਨਾ ਕਿ ਛਿੱਤਰ ਮਾਰਨ ਵਾਲੀ ਕੌਮ ਬਣਨਾ। ਸਿੱਖ ਕੌਮ ਬ੍ਰਾਹਮਣਵਾਦ ਦੇ ਛਿੱਤਰ ਮਾਰਨ ਵਾਲੀ ਕੌਮ ਹੈ। ਸਿੱਖ ਇਨਕਲਾਬ ਦੇ ਵਿੱਚ ਡਾਕਟਰ ਸਰਦਾਰ ਜਗਜੀਤ ਸਿੰਘ ਨੇ ਜਿਹੜਾ ਲਿਖਿਆ ਨਾ, ਉਹ ਇਹੀ ਹੈ ਕਿ ਜਿਨ੍ਹਾਂ ਨੂੰ ਦੱਬੇ ਕੁਚਲੇ ਨਿਮਾਣੇ ਲਤਾੜੇ ਸਮਝਿਆ ਜਾਂਦਾ ਸੀ, ਉਹ ਜਦੋਂ ਸਿੰਘ ਸੱਜ ਜਾਂਦੇ ਸੀ ਤਾਂ ਫਿਰ ਲੋਕ ਜਦੋਂ ਉਹ ਘੋੜੇ ਤੇ ਚੜ੍ਹ ਕੇ ਪਿੰਡ ਆਉਂਦਾ ਸੀ ਨਾ, ਤਾਂ ਪੰਜਾਬ ਦੇ ਉਹਨਾਂ ਪਿੰਡਾਂ ਦੇ ਵਿੱਚ ਜਿੱਥੋਂ ਉਹ ਗਏ ਸੀ, ਉਹ ਗਏ ਹੋਣੇ ਆ ਆਮ ਬੰਦੇ ਵਜੋਂ, ਜਦੋਂ ਆਏ ਉਦੋਂ ਸਰਦਾਰ ਸਿੰਘ ਬਣ ਕੇ ਆਏ, ਸਰਦਾਰੀਆਂ ਲੈ ਕੇ, ਉਹ ਹੱਥ ਜੋੜੀ ਖੜੇ ਹੁੰਦੇ ਸੀ ਬਾਹਮਣ ਬਾਣੀਏ ਪਿੰਡ ਦੇ। ਅੱਜ ਪੰਜਾਬ ਦੇ ਵਿੱਚ ਸਰਦਾਰ ਆਪਣੇ ਸਿੱਖ ਇਨਕਲਾਬ ਕਿਤਾਬ ਦੀ ਇੱਕ ਲਾਈਨ ਬੜੀ ਪਿਆਰੀ ਲੱਗਦੀ ਹੁੰਦੀ ਹੈ ਮੈਨੂੰ, ਸਾਰੇ ਭਾਰਤ ਵਿੱਚ ਜਿਸ ਬਰਾਦਰੀ ਨੂੰ ਸਭ ਤੋਂ ਮਾੜੀ ਮੰਨਿਆ ਜਾਂਦਾ, ਸਭ ਤੋਂ ਭੈੜੀ, ਜਿਹਦੇ ਬਾਰੇ ਕਿਹਾ ਜਾਂਦਾ ਵੀ ਜੇ ਇਹ ਮੱਥੇ ਲੱਗ ਗਿਆ ਨਾ ਇਹ ਬਹੁਤ ਮਾੜਾ ਹੁੰਦਾ। ਮਤਲਬ ਉਹਨਾਂ ਨੇ ਇਹੋ ਜਿਹੀਆਂ ਬੜੀਆਂ ਬਾਹਮਣਾਂ ਨੇ ਕਰਤੂਤਾਂ ਕੱਢੀਆਂ ਹੋਈਆਂ ਨੇ ਵੀ ਜਿਹੜਾ ਜਾਣੀ ਕਿ ਮਹਾਤਮਾ ਬੁੱਧ ਸੀ ਉਹਦਾ ਸਤਿਕਾਰ ਕਰਦੀ ਸੀ ਦੁਨੀਆ, ਇਹ ਕਹਿੰਦੇ ਬੁੱਧੂ, ਮਤਲਬ ਉਹ ਤੋਂ ਇੰਨੇ ਦੁਖੀ ਨੇ ਨਾ ਬ੍ਰਾਹਮਣਵਾਦੀ, ਬੁੱਧੂ ਅੱਖਰ ਬੇਵਕੂਫ ਦਾ, ਮੂਰਖ ਦਾ ਜਿਹੜਾ ਅੱਖਰ ਵਾ ਉਹ ਬੁੱਧੂ ਬਣਾਇਆ ਬੁੱਧ ਤੋਂ। ਇਵੇਂ ਹੀ ਕਹਿਤਾ ਵੀ ਜਿੱਥੇ ਮਹਾਤਮਾ ਬੁੱਧ ਜਿਹੜੇ ਆ ਉਹਨਾਂ ਨੇ ਆਪਣਾ ਕਰ ਰਿਹਾ ਸਰੀਰ ਜਾਣੀ ਕਿ ਤਿਆਗਿਆ, ਜਿੱਥੇ ਐਂਡ ਹੋਇਆ ਲਾਈਫ ਦਾ ਉਹਨਾਂ ਦਾ, ਉਸ ਬਾਰੇ ਕਹਿਤਾ ਕਿ ਜਿਹੜਾ ਇਸ ਪਿੰਡ 'ਚ ਜਾਂ ਇਸ ਇਲਾਕੇ 'ਚ ਬੰਦਾ ਮਰੂਗਾ ਨਾ ਇੰਨਾ ਮਾੜਾ ਵੀ ਉਹ ਤਾਂ ਫਿਰ ਖੋਤੇ ਦੀ ਜੂਨ ਪੈਂਦਾ। ਤੇ ਭਗਤ ਕਬੀਰ ਜੀ ਨੇ ਕਿਹਾ ਮੇਰਾ ਮੰਜਾ ਉੱਥੇ ਲੈ ਚੱਲੋ ਜਦੋਂ ਮੇਰੇ ਮਤਲਬ ਉਹਨਾਂ ਦੇ ਅੰਤਮ ਦਿਨ ਆਏ। ਕਹਿਣ ਤੋਂ ਭਾਵੇਂ ਇਹੋ ਜਿਹੀਆਂ ਬੜੀਆਂ ਗੱਲਾਂ ਮੈਂ ਇੱਥੇ ਕਿਤਾਬਾਂ ਰੱਖੀਆਂ ਹੋਈਆਂ ਨੇ, ਜਦੋਂ ਪੜ੍ਹਦਾ ਸ਼ਰਮ ਆਉਂਦੀ ਆ। ਕਦੇ ਵੱਖਰਾ ਪ੍ਰੋਗਰਾਮ ਕਰਾਂਗੇ ਕਿ ਬਾਹਮਣਵਾਦ ਨੇ ਤੁਹਾਡੇ ਗੱਲ, ਆਪਾਂ ਬਹੁਤ ਸਾਰੀਆਂ ਗੱਲਾਂ ਉਹ ਆਪ ਵੀ ਕਰਦੇ ਆ, ਜਿਹੜਾ ਵੀ ਫਲਾਨੀ ਬਰਾਦਰੀ ਹੈ ਤੇ ਉਹ ਜਾਤ ਬਰਾਦਰੀਆਂ ਨਾਲ ਜਿੰਨੀਆਂ ਗੱਲਾਂ ਜੋੜੀਆਂ ਹੋਈਆਂ ਬਾਹਮਣਾਂ ਨੇ ਜੋੜੀਆਂ ਹੋਈਆਂ। ਆਹ ਜਿਹੜੀ ਗੱਲ ਚੱਲਦੀ ਆ ਕਿ ਜੀ ਫਲਾਨੀ ਬਰਾਦਰੀ ਦਾ ਬੰਦਾ ਜੇ ਮੱਥੇ ਲੱਗ ਗਿਆ ਮਾੜਾ, ਇਹ ਬਾਹਮਣਾਂ ਦਾ। ਹੁਣ ਗੁਰੂ ਸਾਹਿਬਾਨ ਦੀ ਸਾਜੀ ਨਵਾਜੀ ਸਿੱਖੀ ਵਾਲਾ ਪੰਜਾਬ ਦੇ ਲੋਕਾਂ ਨੂੰ ਜਦੋਂ ਸਿੱਖੀ ਮਿਲੀ, ਇਹ ਕਹਿੰਦੇ ਬਾਹਮਣ ਦਾ ਜਲੂਸ ਕਿਵੇਂ ਕੱਢੀਏ, ਇਧਰ ਕੰਮ ਹੀ ਉਲਟ ਕਰਤਾ। ਕਹਿੰਦੇ ਵੀ ਜੇ ਕਿਤੇ ਇਹ ਮੱਥੇ ਲੱਗ ਜੇ ਨਾ, ਜਿਹਦੇ ਬਾਰੇ ਸਾਰੇ ਭਾਰਤ ਦੇ ਲੋਕ ਕਹਿੰਦੇ ਆ ਕਿ ਜੇ ਇਹ ਮੱਥੇ ਲੱਗਿਆ ਮਾੜਾ, ਕਹਿੰਦੇ ਜੇ ਇਹ ਮੱਥੇ ਲੱਗ ਗਿਆ ਫਿਰ ਕੰਮ ਪੱਕਾ ਬਣਦਾ। ਆ ਸਾਡੀ ਸਿੱਖੀ। ਸਿੱਖ ਇਨਕਲਾਬ ਕੀ ਹੁੰਦੇ ਨੇ?
ਜਿਹੜੀ ਚੀਜ਼ ਪਹਿਲਾਂ ਵਾਲੀ ਆ ਉਹਦੇ ਨਾਲ ਪਹਿਲੋਂ ਵਾਲੀ ਚੀਜ਼ ਨੂੰ ਬਿਲਕੁਲ ਉਲਟ ਤੇ ਨਵੀਂ ਚੀਜ਼ ਬਣ ਗਈ। ਸੋ ਪੰਜਾਬ ਦਾ ਇਹ ਸਮਾਜ ਜਿਹੜਾ ਸਿੱਖ ਸਮਾਜ ਬਣਿਆ, ਇਹ ਪਹਿਲਾਂ ਵਰਗਾ ਰਿਹਾ ਹੀ ਨਹੀਂ। ਬਾਹਮਣਵਾਦ ਦੇ ਅਸਰ ਤੋਂ ਮੁਕਤ ਹੋ ਕੇ, ਆਜ਼ਾਦ ਹੋ ਕੇ ਜਿਹੜਾ ਖਾਲਸਾ ਸਜਿਆ, ਇਹਨੇ ਇਹ ਕਹਿਤਾ ਕਿ ਜਿਹਨੂੰ ਤੁਸੀਂ ਸਭ ਤੋਂ ਭੈੜਾ ਮੰਨਦੇ ਹੋ ਉਹ ਸਾਡੇ 'ਚ ਸਭ ਤੋਂ ਉੱਚਾ। ਪਿੱਛੇ ਜੇ ਸੰਤ ਭਿੰਡਰਾਂ ਵਾਲਿਆਂ ਦੇ ਵੇਲੇ ਇੱਕ ਸ਼ਾਇਦ ਉਹ ਸੁਬਰਾਮਨੀਅਮ ਸਵਾਮੀ ਆਇਆ ਸੀ, ਉਹਨੂੰ ਸੰਤਾਂ ਨੇ ਇਹੀ ਕਿਹਾ ਸੀਗਾ ਵੀ ਜਿਸ ਬਰਾਦਰੀ ਨੂੰ ਤੁਸੀਂ ਸਭ ਤੋਂ ਮਾੜਾ ਮੰਨਦੇ ਹੋ, ਸਾਡੇ ਤਾਂ ਇੱਥੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਪੋਸਟ ਆ ਸਭ ਤੋਂ ਉੱਚੀ, ਅਸੀਂ ਤਾਂ ਉੱਥੇ ਵੀ ਬਿਠਾਏ ਹੋਏ ਨੇ। ਉਹ ਇਹ ਨਹੀਂ ਵੀ ਅਸੀਂ ਬਿਠਾਏ ਹੋਏ ਨੇ, ਉਹ ਲਾਇਕ ਨੇ ਇਹਦੇ। ਸੋ ਲਾਇਕ ਬਣ ਕੇ ਜਿਹੜੇ ਆ ਦਲਿਤ ਵਰਗ ਦੇ ਵਿੱਚ ਜੁੱਤੀਆਂ ਖਾਂਦੇ ਫਿਰਦੇ ਲੋਕ ਨੇ, ਇਹ ਜੇ ਕਿਤੇ ਸਿੱਖ ਸੱਜ ਜਾਣ, ਚੰਗਾ ਭਲਾ ਦਿਖਦਾ। ਉਹ ਤਾਮਿਲਨਾਡੂ 'ਚ ਬੈਠੇ, ਉਹਦੇ ਜਿੱਦਣ ਇਹ ਘਟਨਾ ਵਾਪਰੀ, ਜਿਹੜੀ ਜਹਾਜ਼ ਵਾਲਿਆਂ ਨੇ ਉਹ ਕੀਤਾ ਸੀ ਪੰਗਾ ਖੜਾ, ਉਦੋਂ ਬਾਅਦ 'ਚ ਉਸ ਇਲਾਕੇ ਦੇ ਵਿੱਚ ਸਰਦਾਰ ਜੀਵਨ ਸਿੰਘ ਦੀ ਸਿੱਖੀ ਦੇ ਪ੍ਰਚਾਰ ਨੂੰ ਬੜਾ ਬਲ ਮਿਲਿਆ। ਲੋਕ ਕਹਿੰਦੇ ਆਹ ਕੌਮ ਵਧੀਆ। ਲੰਬੇ ਅਰਸੇ ਤੋਂ ਜਿਹੜੀ ਇੱਕ ਖੜੋਤ ਆਈ ਹੋਈ ਸੀ ਨਾ ਉਹਦੇ ਪ੍ਰਚਾਰ 'ਚ, ਸਿੱਖੀ ਦੇ 'ਚ, ਉਹ ਇੱਕਦਮ ਜਿਵੇਂ ਕਿੱਕ ਵੱਜਦੀ ਆ ਐ ਵੱਜਿਆ ਤੇ ਗੱਲ ਕਿਤੇ ਦੀ ਕਿਤੇ ਪਹੁੰਚ ਗਈ। ਲੋਕ ਕਹਿੰਦੇ ਆਹ ਕੌਮ ਤਾਂ ਵਧੀਆ, ਆਪਦੇ ਬੰਦਿਆਂ ਮਗਰ ਖੜਦੀ ਤਾਂ ਹੈਗੀ ਆ ਨਾ। ਚੀਕਾਂ ਪਵਾ ਦਿੰਦੇ ਆ ਜੀ, ਬਹੁਤ ਵਧੀਆ ਕੌਮ। ਇਸ ਮਾਹੌਲ ਦੇ ਵਿੱਚ ਉੱਥੇ ਜਿਹੜੇ ਅਫਸਰ ਹੋਣਗੇ, ਜੇ ਉਹ ਉੱਚ ਜਾਤੀ ਦੇ ਹੋਣਗੇ, ਬ੍ਰਾਹਮਣਵਾਦੀ ਹੋਣਗੇ, ਉਹਨਾਂ ਨੂੰ ਭਾਗਮਾ ਬ੍ਰਿਗੇਡ ਗਾਲਾਂ ਕੱਢਦਾ ਫਿਰਦਾ ਹੋਣਾ, ਤੁਸੀਂ ਤਾਂ ਸਿਆਪਾ ਹੀ ਖੜਾ ਕਰਤਾ। ਇਹ ਤਾਂ ਇੱਕ ਸੀ ਜਿਹੜਾ 30 ਬੰਦੇ ਲਈ ਫਿਰਦਾ ਸੀ, ਇਹਨੇ 3000 ਸਿੱਖ ਬਣਾ ਦੇਣੇ ਆ ਘਟਨਾ ਨੇ ਤੁਹਾਡੀ। ਸੋ ਮੈਂ ਫੇਰ ਬੇਨਤੀ ਕਰਦਾ ਵੀ ਜਿਹੜੇ ਦਲਿਤ ਭਾਈਚਾਰੇ ਦੇ ਲੋਕ ਐਵੇਂ ਕਾਨੂੰਨਾਂ ਨਿਯਮਾਂ ਜਿਹਾਂ ਦੇ ਚੱਕਰਾਂ 'ਚ ਫਸੇ ਫਿਰਦੇ ਆ, ਉਹ ਭਾਈ ਹਕੀਕਤ ਨੂੰ ਸਮਝੋ। ਸਿੱਖ ਬਣ ਕੇ, ਸਿੰਘ ਸੱਜ ਕੇ ਸਰਦਾਰੀਆਂ ਮਿਲੀਆਂ ਨੇ, ਮਿਲ ਸਕਦੀਆਂ ਨੇ ਤੇ ਚੜ੍ਹਦੀ ਕਲਾ ਹੋ ਸਕਦੀ ਹੈ। ਪਰ ਤੁਸੀਂ ਪਤਾ ਨਹੀਂ ਕਿੱਥੇ ਤੁਰੇ ਫਿਰਦੇ ਹੋ। ਇਸ ਗਰੰਟੀ ਨੂੰ ਸਮਝੋ ਕਿ ਜੇਕਰ ਸਿੱਖ ਬਣੇ ਹੋਏ ਕਿਸੇ ਵੀ ਜਾਤ ਬਰਾਦਰੀ ਦੇ, ਬ੍ਰਾਹਮਣਵਾਦੀ ਜਾਤ ਬਰਾਦਰੀ ਦੇ ਕਿਸੇ ਵੀ ਸਿੱਖ ਨਾਲ ਜਦੋਂ ਵਧੀਕੀ ਹੁੰਦੀ ਆ, ਕੌਮ ਉਹਦੇ ਨਾਲ ਖੜਦੀ ਆ। ਆਪਣੀ ਗਿਣਤੀ ਵਧਾਈਏ, ਵੱਡੇ ਹੋਈਏ, ਤਾਂ ਕਿ ਇਸ ਸਿਸਟਮ ਦੇ ਨਾਲ ਟੱਕਰ ਲਈਏ। ਸਿਸਟਮ ਭਾਰਤੀ ਤੰਤਰ ਨਹੀਂ ਕੱਲਾ, ਹਕੂਮਤੀ ਨਿਜ਼ਾਮ, ਬ੍ਰਾਹਮਣਵਾਦੀ ਨਿਜ਼ਾਮ ਜਿਹੜਾ ਸਦੀਆਂ ਤੋਂ ਇਸ ਖਿੱਤੇ ਦੇ ਲੋਕਾਂ ਤੇ ਜ਼ੁਲਮ ਕਰ ਰਿਹਾ। ਕਿਸੇ ਦਾ ਵੀ ਰਾਜ ਭਾਗ ਆ ਜੇ, ਇਹ ਜ਼ੁਲਮ ਸਦੀਆਂ ਤੋਂ ਚੱਲਦਾ ਆ ਰਿਹਾ। ਪਰ ਪਤਾ ਨਹੀਂ ਭਾਰਤ ਦੇ ਦਲਿਤਾਂ ਨੂੰ ਕੀ ਸੱਪ ਲੜਿਆ ਹੋਇਆ, ਐਡੀ ਮੂਰਖਤਾ। ਹਿੰਦੂ ਬਣ ਜਾਣਗੇ, ਬੋਧੀ ਬਣ ਜਾਣਗੇ, ਈਸਾਈ ਬਣ ਜਾਣਗੇ, ਜ਼ਬਰ ਤੋਂ ਬਚਣ ਲਈ ਕਦੇ ਕਾਨੂੰਨਾਂ ਦਾ ਸਹਾਰਾ ਲੈਣਗੇ। ਪਰ ਇਹ ਨਹੀਂ ਦੇਖਦੇ ਵੀ ਸਾਡੇ ਨਾਲ ਦੇ ਜਿਹੜੇ ਸਿੱਖ ਸੱਜ ਚੁੱਕੇ ਨੇ, ਉਹ ਸਰਦਾਰੀਆਂ ਭੋਗਦੇ ਨੇ ਤੇ ਅਸੀਂ ਕਿਉਂ ਹਿੰਦੂ ਪੁਣੇ ਦੀ ਜੂਠ ਚੱਟਦੇ ਫਿਰੀਏ। ਪਰ ਕਮਾਲ ਦੀ ਗੱਲ ਹੈ ਕਿ ਇਸ ਚੱਕਰ ਦਾ ਅਜੇ ਤੱਕ ਇਹਨਾਂ ਨੇ ਕੀ ਹੱਲ ਲੱਭਣਾ ਸੀ। ਉਲਟਾ ਮਨੂਵਾਦ, ਬ੍ਰਾਹਮਣਵਾਦ, ਭਾਗਮਾ ਬ੍ਰਿਗੇਡ, RSS ਵਾਲੇ, ਭਾਰਤੀ ਨਿਜ਼ਾਮ ਵਾਲੇ ਨਵੀਆਂ ਤੋਂ ਨਵੀਆਂ ਚਾਲਾਂ ਚੱਲ ਰਹੇ ਨੇ। ਇੱਥੇ ਪੰਜਾਬ ਦੇ ਵਿੱਚ ਦੁਆਬੇ ਏਰੀਏ ਦੇ ਦਲਿਤਾਂ ਨੂੰ ਪੰਪ ਪੁੰਪ ਮਾਰ ਕੇ ਹੁਣ ਇੱਥੇ ਲੱਗੇ ਹੋਏ ਨੇ ਕਿ ਡੇਰੇ ਬੱਲਾ ਵਾਲਿਆਂ ਦੇ ਰਾਹੀਂ ਕਿਵੇਂ। ਹੁਣ ਇਸ ਮੌਕੇ ਸਿੱਖ ਕੌਮ ਦੀਆਂ ਸੰਸਥਾਵਾਂ ਦੀ ਜ਼ਿੰਮੇਵਾਰੀ ਬੜੀ ਭਾਰੀ ਹੈ। ਅਸਲ ਵਿੱਚ ਸ਼੍ਰੋਮਣੀ ਭਗਤ ਰਵਿਦਾਸ ਜੀ ਦਾ ਜਿਹੜਾ ਅਗਲਾ ਆ ਰਿਹਾ ਨਾ, ਅਗਲੇ ਸਾਲ 650ਵਾਂ ਜਨਮ ਦਿਹਾੜਾ ਆ ਰਿਹਾ ਤੇ ਇਲੈਕਸ਼ਨ ਈਅਰ ਸਾਲ ਆ ਵੋਟਾਂ ਦਾ ਪੰਜਾਬ ਦੇ ਵਿੱਚ। ਇਸ ਕਰਕੇ ਭਾਰਤੀ ਤੰਤਰ ਨੇ ਵਿੱਚੇ, ਪੰਜਾਬ ਸਰਕਾਰ ਵਿੱਚੇ ਹੀ ਹੈ, ਇਹਨਾਂ ਨੇ ਬਹੁਤ ਇੱਕ ਸਾਜ਼ਿਸ਼ ਦੇ ਤਹਿਤ ਰਵਿਦਾਸੀਆ ਭਾਈਚਾਰੇ ਨੂੰ ਟਾਰਗੇਟ ਕਰਦਿਆਂ ਪਲਾਨ ਬਣਾਇਆ। ਇਹਦੇ ਵਿੱਚ ਪਿਛਲੇ 3 ਸਾਲਾਂ ਤੋਂ ਕੁਝ ਬੰਦੇ ਉੱਭਰੇ ਜਿਨ੍ਹਾਂ ਨੇ ਰੱਜ ਕੇ, ਗੱਜ ਵੱਜ ਕੇ ਇਹ ਭੰਡੀ ਪ੍ਰਚਾਰ ਕੀਤਾ ਕਿ ਜੀ ਦੇਖੋ ਸਿੱਖਾਂ ਨਾਲ, ਸਿੱਖੀ ਦੇ ਵਿੱਚ ਰਹਿੰਦਿਆਂ ਹੋਇਆਂ ਆ ਸਾਡੇ ਨਾਲ ਧੱਕਾ ਹੋ ਰਿਹਾ, ਅਸੀਂ ਦਲਿਤ ਵਾਂ, ਅਸੀਂ ਰਵਿਦਾਸੀਏ ਆ, ਅਸੀਂ ਮਜ਼੍ਹਬੀ ਆ, ਅਸੀਂ ਫਲਾਨੇ ਆ, ਫਲਾਨਾ ਵੀ ਸਾਡੀ ਬਰਾਦਰੀ ਦਾ ਸਿੱਖ ਆ, ਫਲਾਨਾ ਵੀ ਸਾਡੀ ਬਰਾਦਰੀ ਦਾ ਸਿੰਘ ਆ। ਜਿੰਨੇ ਕੌਮ ਦੇ ਵਿੱਚ ਸਤਿਕਾਰਤ ਸ਼ਖਸੀਅਤਾਂ ਨੇ, ਹਰੇਕ ਦੇ ਉੱਤੇ ਆਪਦੀ ਬਰਾਦਰੀ ਦੀ ਮੋਹਰ ਲਾਉਂਦਿਆਂ ਇੰਨਾ ਮਾਹੌਲ ਵਿਗਾੜਿਆ ਵੀ ਫਿਰ ਉਹਨਾਂ ਬਰਾਦਰੀਆਂ ਦੇ ਲੋਕ ਵੀ ਮੈਦਾਨ 'ਚ ਆ ਗਏ ਕਿ ਸਾਡੀ ਕੌਮ ਦਾ ਸੀਗਾ, ਇਹ ਜੱਟ ਸੀ, ਇਹ ਫਲਾਨਾ ਸੀ। ਇਹ ਸਾਰਾ ਜਿਹੜਾ ਮਾਹੌਲ ਬਣਾਇਆ, ਇਹਦੇ ਪਿੱਛੇ ਅਸਲੀ ਕਹਾਣੀ ਕੀ ਸੀ ਇਹ ਤਾਂ ਹੁਣ ਸਮਝ ਆਉਣ ਲੱਗੀ ਆ। ਪਰ ਅਸੀਂ ਉਦੋਂ ਤੋਂ ਹੀ ਇਹ ਗੱਲ ਨੂੰ ਫੜਦੇ ਆ ਰਹੇ ਸੀ ਕਿ ਕੋਈ ਪੁਆਇੰਟ ਹੈ ਜ਼ਰੂਰ ਆ, ਐਡੀ ਗੱਲ ਹੈ ਨਹੀਂ ਜਿੱਦਾਂ ਰੰਡੀ ਰੋਣਾ ਪਾਇਆ ਜਾ ਰਿਹਾ। ਹੁਣ ਉਹ ਬੰਦੇ ਗੁਰਿੰਦਰ ਰੰਘਰੇਟੇ ਵਰਗੇ ਭੱਜ ਕੇ BJP 'ਚ ਤੁਹਾਡੇ ਸਾਹਮਣੇ ਜਾ ਰਹੇ ਨੇ, ਜਿਨ੍ਹਾਂ ਨੇ ਮਾਹੌਲ ਬਣਾਇਆ ਸੀ।
ਹੁਣ ਉਹਨਾਂ ਵੀਰਾਂ ਨੂੰ ਵੀ ਮੋੜ ਆਉਣਾ ਚਾਹੀਦਾ ਜਿਹੜੇ ਕਹਿੰਦੇ ਆ ਕਿ ਅਸੀਂ ਤਾਂ ਬੋਲੇ ਆ ਜੀ ਇਹ ਗਾਂਧੀ ਬਹੁਤ ਪਾਉਂਦੇ। ਭਾਈ ਸਾਜ਼ਿਸ਼ ਨੂੰ ਸਮਝੋ। ਉਹ ਚਾਹੁੰਦੇ ਆ, ਦੁਸ਼ਮਣ ਚਾਹੁੰਦਾ ਕਿ ਸਿੱਖਾਂ ਦੇ ਅੰਦਰ ਗੰਦ ਪਿੱਲ ਵਧੇ, ਪਾਟੋ ਧਾੜ ਵਧੇ, ਕਲੇਸ਼ ਵਧੇ, ਜਾਤ ਪਾਤ ਦੇ ਨਾਂ ਤੇ ਪੱਗਾਂ ਲੈਣ ਤੇ ਆਪਣੇ ਸਮਾਜ ਦੇ ਉੱਤੇ ਜਿਹੜੀ ਦੁਨੀਆ ਮਾਣ ਕਰਦੀ ਆ ਕਿ ਇਹ ਬ੍ਰਾਹਮਣਵਾਦ ਤੋਂ ਆਜ਼ਾਦ, ਜਾਤ ਪਾਤ ਤੋਂ ਰਹਿਤ ਸਮਾਜ ਆ, ਉਸ ਪਾਸੇ ਨੂੰ ਗੱਲ ਨਾ ਜਾਵੇ। ਇਸ ਗੱਲ ਨੂੰ ਮੁੱਖ ਰੱਖ ਕੇ ਸਾਡੇ ਭਾਈਚਾਰੇ ਨੂੰ ਬਹੁਤ ਗੰਭੀਰਤਾ ਨਾਲ ਚੱਲਣ ਦੀ ਲੋੜ ਆ। ਜਿਹੜੇ ਅਗਲੇ ਦਿਨ ਆ ਰਹੇ ਨੇ, ਖਾਸ ਤੌਰ ਤੇ 1 ਫਰਵਰੀ ਨੂੰ ਜਦੋਂ ਮੋਦੀ ਦੀ ਇੱਥੇ ਫੇਰੀ ਆ, ਇਹਨੂੰ ਮੁੱਖ ਰੱਖ ਕੇ ਆ ਹੁਣ ਤਾਂ ਭਗਵੰਤ ਮਾਨ ਵੀ ਲੱਗਿਆ ਹੋਇਆ ਕਿ ਜੀ ਆਦਮਪੁਰ 에ਅਰਪੋਰਟ ਤੇ ਉਤਰਨ ਸਾਰੇ ਦਾ ਨਾਂ ਸ਼੍ਰੀ ਗੁਰੂ ਰਵਿਦਾਸ ਜੀ ਦੇ ਨਾਂ ਤੇ ਰੱਖ ਜਿਓ, ਮੋਦੀ ਨੂੰ ਕਹਿ ਰਿਹਾ। ਸੋ ਇੱਕ ਪਾਸੇ ਮੋਦੀ ਤੰਤਰ, ਇੱਕ ਪਾਸੇ ਭਗਵੰਤ ਮਾਨ, ਇੱਕ ਪਾਸੇ ਹੋਰ ਬਹੁਤ ਕੁਝ ਚੱਲ ਰਿਹਾ। ਇਹ ਰਵਿਦਾਸੀਆ ਭਾਈਚਾਰੇ ਨੂੰ ਸਿੱਖੀ ਨਾਲੋਂ ਤੋੜਨ ਦੀ ਸਾਜ਼ਿਸ਼ ਆ। ਪਰ ਸਾਡੀਆਂ ਸੰਸਥਾਵਾਂ ਕਦੋਂ ਜਾਗਣਗੀਆਂ, ਇਹਦੇ ਬਾਰੇ ਚਰਚਾ ਕੱਲ ਕਰਾਂਗੇ। ਇੱਥੇ ਸਮਾਪਤੀ ਕਰਦੇ ਹਾਂ ਜੀ, ਫਿਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।